ਪੰਜਾਬੀ ਰੇਡੀਓ ਯੂਐਸ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਅੱਜ ਜਗਵੀਰ ਸਿੰਘ ਜੀ। ਮੰਗਲਵਾਰ ਨੂੰ ਤੁਸੀਂ ਕਾਲ ਕਰਕੇ ਕੋਈ ਨਾ ਕੋਈ ਜਿਹੜੀ ਵੀ ਪ੍ਰੋਬਲਮ ਹੁੰਦੀ ਉਹਦੇ ਬਾਰੇ ਪੁੱਛਦੇ ਆ, ਜਿਹਦੇ ਬਾਰੇ ਨਹੀਂ ਦੱਸਿਆ ਜਾਂਦਾ ਜਗਵੀਰ ਸਿੰਘ ਜੀ ਇਲਾਜ ਲੱਭ ਕੇ ਲਿਆਉਂਦੇ ਨੇ ਅਤੇ ਉਸ ਤੋਂ ਵਾਧੂ ਇਲਾਜ ਵੀ ਉਹ ਸਾਡੇ ਨਾਲ ਸ਼ੇਅਰ ਕਰਦੇ ਨੇ। ਅਤੇ ਮੰਗਲਵਾਰ ਨੂੰ ਤੁਸੀਂ ਕਾਲ ਕਰ ਸਕਦੇ ਹੋ 408 ਤੋਂ 5200 'ਤੇ। ਵੀਰਵਾਰ ਨੂੰ ਸਾਡੇ ਨਾਲ ਕੁਛ ਕੁ ਹੋਰ ਹੋਮ ਰੈਮਡੀ ਲਿਆਉਂਦੇ, ਡਾਕਟਰ ਕੋਈ ਨਹੀਂ ਹੁੰਦਾ। ਹੋਮ ਰੈਮਡੀ ਦੀ ਆਪਾਂ ਗੱਲ ਕਰਦੇ ਹਾਂ ਇਸ ਪ੍ਰੋਗਰਾਮ ਵਿੱਚ, ਅਤੇ ਜਿਹੜੀਆਂ ਚੀਜ਼ਾਂ ਦੱਸੀਆਂ ਜਾਂਦੀਆਂ ਉਹ ਤੁਸੀਂ ਉਸੇ ਤਰ੍ਹਾਂ ਉਨੀ ਮਿਕਦਾਰ ਦੇ ਵਿੱਚ ਇਕੱਠੀਆਂ ਕਰਕੇ ਲੈਣੀਆਂ। ਜਦੋਂ ਲੈਣੀਆਂ ਸ਼ੁਰੂ ਕਰਨੀਆਂ ਥੋੜ੍ਹੀ ਤੋਂ ਲੈਣੀ ਸ਼ੁਰੂ ਕਰੋ। ਜਿਹੜੀ ਚੀਜ਼ ਤੋਂ ਬਾਏ ਗਰਮੀ ਆ ਉਹਦਾ ਆਪਣਾ ਖਿਆਲ ਰੱਖਣਾ, ਸਰੀਰ ਆਪੋ ਆਪਣਾ ਆ। ਬਹੁਤ ਸਾਰੇ ਲੋਕਾਂ ਨੂੰ ਇਹਨਾਂ ਨੂੰ ਹੋਮ ਰੈਮਡੀ ਯੂਜ਼ ਕਰਕੇ ਆਰਾਮ ਆਇਆ। ਅਤੇ ਚੱਲਾਂਗੇ ਆਪਾਂ ਜਗਵੀਰ ਸਿੰਘ ਹੋਰਾਂ ਨਾਲ ਗੱਲ ਕਰਦੇ ਹਾਂ। ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪੋਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ। ਬੀਸਲਾ ਪਰਿਵਾਰ, ਤੇਜਿੰਦਰ ਸਿੰਘ ਗਿੱਲ, ਬੇਕਰਸਫੀਲਡ, ਪ੍ਰਵਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮਾਗਟ ਓਹਾਇਓ, ਸੰਤ ਸਿੰਘ ਤੇ ਦੇਬਾ, ਕਰਨੈਲ ਸਿੰਘ ਰੰਧਾਵਾ ਟਰਲਿਕ, ਜਸਵਿੰਦਰ ਸਿੰਘ ਦਰਸ਼ਨ ਕੌਰ ਗਿੱਲ ਜੁਬਾ ਸਿਰੀ, ਬਲਜੀਤ ਸਿੰਘ, ਹਰਦੀਪ ਕੌਰ ਧੌਂਸੀ, ਕਿਰਨ ਕਮਲ ਸੈਕਰਾਮੈਂਟੋ, ਕੁਲਵੰਤ ਸਿੰਘ ਤੇ ਨਵਿੰਦਰ ਕੌਰ ਬਾਥਲ, ਜੁਝਾਰ ਸਿੰਘ, ਸੁਰਿੰਦਰ ਕੌਰ ਗਿੱਲ ਐਲਗਰੋ, ਕਰਨਜੀਤ ਸਿੰਘ, ਸੁਖਵਿੰਦਰ ਕੌਰ ਲਿਵਿੰਗਸਟਨ, ਹਰਮਿੰਦਰ ਸਿੰਘ ਫਰੈਜ਼ਨੋ, ਮਸ਼ੀਆਨਾ ਪਰਿਵਾਰ ਯੂਨੀਵਰਸਿਟੀ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪੋਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਜਗਵੀਰ ਸਿੰਘ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ। ਤੇ ਪਹਿਲਾਂ ਗਠੀਏ ਵਾਸਤੇ ਦੱਸਦੇ ਹਾਂ ਜੀ। ਕੁਆਰ ਦਾ ਗੁੱਦਾ ਤੁਸੀਂ ਆਪਣੇ ਲੈ 2 ਇੰਚ ਦਾ ਟੁਕੜਾ ਘੀਵਾ ਭੁੰਨ ਕੇ ਉਹ ਤੁਸੀਂ ਖਾਇਆ ਕਰੋ ਜੀ, ਇਹ ਫਰਕ ਪੈਂਦਾ ਹੈਗਾ। ਫਿਰ ਅਸ਼ਵਗੰਧਾ ਤੁਸੀਂ ਲੈ ਸਕਦੇ ਹੈਗੇ, ਇਹਦੇ ਵਿੱਚ ਮੈਂ 1 ਚਮਚਾ ਤੁਸੀਂ ਲੈ ਲਿਆ ਕਰੋ ਘੀਵਾ ਭੁੰਨ ਕੇ ਥੋੜ੍ਹਾ ਜਿਹਾ, ਇਹ ਲੈ ਸਕਦੇ ਹੈਗੇ। ਫਿਰ ਨਹੀਂ ਤਾਂ ਜੇ ਸੁਗੰਧ ਦੇ ਬੀਜ ਮਿਲਦੇ ਹੈਗੇ ਤਾਂ ਉਹ 1 ਚਮਚਾ ਉਹ ਤੁਸੀਂ ਲੈ ਸਕਦੇ ਹੈਗੇ। ਫਿਰ ਨਹੀਂ ਤਾਂ ਤੁਸੀਂ ਔਲੇ ਦਾ ਜੂਸ ਲੈਣਾ ਹੈਗਾ, ਉਹਦੇ ਵਿੱਚੋਂ ਤੁਸੀਂ ਜੂਸ ਲੈ ਕੇ ਸਮਝ ਲਓ 8-9 ਚਮਚੇ ਔਲੇ ਦੇ ਜੂਸ, ਅਤੇ ਉਹਦੇ ਵਿੱਚੋਂ 1 ਗਲਾਸ ਪਾਣੀ ਪਾ ਦੇਣਾ ਅਤੇ ਉਹਦੇ ਵਿੱਚੋਂ ਗੁੜ ਪਾ ਦੇਣਾ। ਉਹ ਤੁਸੀਂ ਆਪਣੇ ਗਰਮ ਕਰਕੇ ਉਹਨੂੰ ਉਬਾਲਣਾ ਹੈਗਾ ਚੰਗੀ ਤਰ੍ਹਾਂ, ਜਾਂ ਗੁੜ ਜਾਂ ਪਿਘਲ ਜਾਵੇ ਵਿੱਚ, ਅਤੇ ਤੁਸੀਂ ਆਪਣੇ ਉਹ ਪਾਣੀ ਪੀਣਾ ਹੈਗਾ ਇਹਦੇ ਵਿੱਚੋਂ। ਅਤੇ ਲੂਣ ਇਹਦੇ ਵਿੱਚੋਂ ਘੱਟ ਕਰ ਦੇਣਾ ਚਾਹੀਦਾ ਜੀ, ਗਠੀਏ ਵਾਲੇ ਜਿਹੜੇ ਹੁੰਦੇ ਉਹ ਲੂਣ ਦੀ ਘੱਟ ਕਰ ਦੇਵੇ। ਫਿਰ ਆਪਣੇ ਨਹੀਂ ਤਾਂ ਪੱਤਾ ਗੋਭੀ, ਫੁੱਲ ਗੋਭੀ, ਚੁਕੰਦਰ, ਇਹ ਚੀਜ਼ਾਂ ਦਾ ਆਪਣੇ ਜੂਸ ਕੱਢ ਕੇ ਪੀਏ ਕਰੇ ਜੀ। ਖੀਰੇ ਦਾ ਜੂਸ ਇਹਦੇ ਵਿੱਚੋਂ ਚੰਗਾ ਰਹਿੰਦਾ ਹੈਗਾ ਗਠੀਏ 'ਚ, ਇਹ ਤੁਸੀਂ ਲੈ ਸਕਦੇ ਹੈਗੇ। ਫਿਰ ਤੁਸੀਂ ਨਹੀਂ ਲੈ ਸਕਦੇ ਹੈਗੇ ਜਿਹੜੇ ਅਥਰਾਈਟਿਸ ਵਾਲੇ ਹੈ, ਮਿੱਠੀਆਂ ਸਰੰਜਾਂ, ਅਸਗੰਧ, ਮੇਥੀ, ਸੁੰਡ, ਹਾਂਜੀ ਮਿੱਠੀਆਂ ਸਰੰਜਾਂ, ਅਸਗੰਧ, ਮੇਥੀ, ਸੁੰਡ, ਇਹ ਤੁਸੀਂ ਬਰਾਬਰ ਲੈ ਕੇ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਇਹ ਲੈ ਸਕਦੇ। ਇਹ ਥਾਇਰਾਇਡ ਵਾਲੇ ਕਹਿੰਦੇ ਸੀਗੇ ਉਹ ਤਾਂ ਆਪਣੇ ਧਨੀਏ ਦਾ ਯੂਜ਼ ਕਰੇ, ਸੁੱਕਾ ਧਨੀਆ ਉਬਾਲ ਕੇ ਚਮਚਾ 1.5 ਚਮਚਾ ਰਾਤ ਨੂੰ ਪਿਓ ਕੇ ਰੱਖ ਲਿਆ ਕਰੇ, ਚਾਹੇ ਤਾਂ ਉਹਦਾ ਉਬਾਲ ਕੇ ਪਾਣੀ ਪੀ ਲਿਆ ਕਰੇ, ਚਾਹੇ ਐਂ ਉੱਪਰ ਉਤਾਰ ਕੇ ਪਾਣੀ ਪੀ ਲਿਆ ਕਰੇ। ਫਿਰ ਥਾਇਰਾਇਡ ਵਾਸਤੇ ਤੁਸੀਂ ਕਚਨਾਰ ਗੁੱਗਲ ਦੀਆਂ ਗੋਲੀਆਂ ਵਧੀਆ ਰਹਿੰਦੀਆਂ, ਕਚਨਾਰ ਗੁੱਗਲ ਦੀਆਂ ਗੋਲੀਆਂ 2 ਗੋਲੀਆਂ ਸਵੇਰ ਨੂੰ 2 ਸ਼ਾਮ ਨੂੰ ਇਹ ਲੈ ਸਕਦੇ ਹੈਗੇ। ਫਿਰ ਤੁਸੀਂ ਇਹਦੇ ਵਿੱਚੋਂ ਪਿਆਜ਼, ਚੁਕੰਦਰ, ਮੂਲੀ, ਸ਼ਲਗਮ, ਫੁੱਲ ਮਖਾਣੇ ਅਤੇ ਇਹ ਚੀਜ਼ਾਂ ਤੁਸੀਂ ਖਾਇਆ ਕਰੋ। ਫਿਰ ਮਲੱਠੀ ਵੀ ਇਹਦੇ ਵਿੱਚੋਂ ਫਾਇਦਾ ਕਰਦੀ ਹੈ ਜੀ, 1 ਚਮਚਾ ਤੁਸੀਂ ਮਲੱਠੀ ਦਾ ਰੋਜ਼ ਖਾ ਲਿਆ ਕਰੋ। ਫਿਰ ਇਹਦੇ ਵਿੱਚ ਤੁਸੀਂ 10 ਮੂਲਾ ਰਿਸਟ, ਇਹ ਤਾਂ ਮੈਂ ਐਮਾਜ਼ੋਨ ਤੋਂ ਮੰਗਵਾ ਲਓ ਜਾਂ ਇੰਡੀਅਨ ਸਟੋਰ 'ਚ ਮਿਲ ਜੂਗਾ ਸ਼ਾਇਦ, 10 ਮੂਲਾ ਰਿਸਟ, ਇਹ 20 ml ਤੁਸੀਂ ਆਪਣੇ ਲੈਣਾ। ਇਹਦੇ ਵਿੱਚ ਸਮਝ 2-3 ਚਮਚੇ ਇਹ ਤੁਸੀਂ ਆਪਣੇ 10 ਮੂਲਾ ਰਿਸਟ ਦੇ ਲੈ ਲਿਆ। ਜਿਹੜੇ ਕਹਿੰਦੇ ਆਪਣੇ ਪਸੀਨਾ ਜ਼ਿਆਦਾ ਹੁੰਦਾ, ਕੁੜੀ ਨੂੰ ਪਸੀਨਾ ਵਾਲਾ ਆਉਂਦਾ ਹੈਗਾ, ਉਹ ਤੁਸੀਂ ਆਪਣੇ ਜੇ ਤਾਂ 6 ਸਾਲ ਦੀ ਕੁੜੀ ਦੱਸਦੇ ਤਾਂ ਔਲਿਆਂ ਦਾ ਜੂਸ ਵਧੀਆ ਰਹੂਗਾ ਜੀ। ਔਲਿਆਂ ਦਾ ਜੂਸ ਪਿਲਾ ਦੇ ਕਰੋ, ਥੋੜ੍ਹਾ ਸ਼ਹਿਦ ਮਿਲਾ ਦੇ ਕਰੋ ਵਿੱਚੋਂ। ਪਾਊਡਰ ਲੈਣਾ ਤੁਹਾਨੂੰ ਔਖਾ ਹੋਊਗਾ, ਔਲਿਆਂ ਦਾ ਜੂਸ ਦੇ ਕੇ 2 ਕੌਂਸ ਉਹਦੇ ਵਿੱਚੋਂ ਸ਼ਹਿਦ ਮਿਲਾ ਕੇ ਉਹ ਪਿਲਾ ਦੇ ਕਰੋ, ਇਹਦੇ ਨਾਲ ਹਟ ਜੂਗਾ। ਫਿਰ ਨਾਰੀਅਲ ਦੀ ਗਿਰੀ ਜਿਹੜੀ ਹੁੰਦੀ, ਨਾਰੀਅਲ ਦੀ ਗਿਰੀ ਲੈਣੀ ਹੈਗੀ 50 ਗ੍ਰਾਮ, ਲਸਣ 50 ਗ੍ਰਾਮ, ਅਜਵਾਇਣ 50 ਗ੍ਰਾਮ, ਇਹ ਆਪਦੇ ਕੱਟ ਕੇ ਇਹਦੇ ਵਿੱਚੋਂ ਥੋੜ੍ਹੀ ਆਪਣੇ ਚਮਚਾ 2 ਚਮਚੇ ਰੋਜ਼ ਖਿਲਾ ਦੇ ਕਰੇ ਕੁੜੀ। ਜਾਂ ਫਿਰ ਤੁਸੀਂ ਆਪਣੇ ਲੈ ਸਕਦੇ ਬੈਂਗਣਾ ਦਾ ਰਸ, ਹੱਥਾਂ ਵਾਲੇ ਕਹਿੰਦੇ ਬਾਲਾ ਪਸੀਨਾ ਆਉਂਦਾ, ਬੈਂਗਣਾ ਦਾ ਰਸ ਜਿਹਾ ਕੱਢ ਕੇ, ਨਹੀਂ ਤਾਂ ਬੈਂਗਣਾ ਉਹੀ ਉਹਦੇ ਹੱਥ 'ਤੇ ਤਲੀਆਂ 'ਤੇ ਘਸਾ ਦੇ ਕਰੇ, ਥੋੜ੍ਹਾ ਜਿਹਾ ਕੱਟ ਕੇ ਪੀਸ, ਉਹਦੇ ਨਾਲ ਵੀ ਪਸੀਨਾ ਹਟ ਜਾਊਗਾ ਜੀ। ਫਿਰ ਗੁਲਕੰਦ ਦੇ ਸਕਦੇ, ਠੰਡੀ ਚੀਜ਼ਾਂ ਦੇਣੀਆਂ ਮੇਰੇ ਕਹਿੰਦੇ ਠੰਡੀ ਚੀਜ਼ਾਂ ਥੋੜ੍ਹੀਆਂ, ਔਲੇ ਦਾ ਔਲਾ ਠੰਡਾ ਹੁੰਦਾ, ਇਹ ਦੇ ਸਕਦੇ। ਜਿਹੜੇ ਗੌਟ ਵਾਲੇ ਕਹਿੰਦੇ ਸੀਗੇ ਉਹਦੇ ਵਿੱਚੋਂ ਤੁਸੀਂ ਐਪਲ ਸਾਈਡਰ ਵਿਨੀਗਰ ਤਾਂ ਦੱਸਿਆ ਹੀ ਹੈਗਾ ਵੀ ਉਹ ਆਪਣੇ ਪੀ ਲਿਆ ਕਰੋ ਜੀ। ਫਿਰ ਸੁੰਡ, ਕਾਲੀ ਮਿਰਚਾਂ ਅਤੇ ਮਗਾਂ, ਇਹ ਬਰਾਬਰ ਦੇ ਕੇ ਤੁਸੀਂ 1 ਚਮਚਾ ਇਹਦਾ ਇਹ ਲੈ ਸਕਦੇ ਹੈਗੇ। ਇਹਦੇ ਵਿੱਚੋਂ ਤੁਸੀਂ ਆਪਣੇ ਰੈੱਡ ਮੀਟ ਨਹੀਂ ਖਾਣਾ, ਮਾਹਾਂ ਦੀ ਦਾਲ ਨਹੀਂ ਖਾਣੀ, ਭਿੰਡੀਆਂ ਭੁੰਡੀਆਂ ਜਿਹੜੀਆਂ ਆਪਣੇ ਬੈਲੀਆਂ ਚੀਜ਼ਾਂ ਉਹ ਨਹੀਂ, ਤੁਸੀਂ ਬੀਅਰ ਨਹੀਂ ਪੀਣੀ ਹੈਗੀ, ਬੈਲੀ ਚੀਜ਼ਾਂ ਨਹੀਂ ਤੁਸੀਂ ਇਹਦੇ ਵਿੱਚੋਂ ਖਾਣੀਆਂ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ ਸੁੰਡ, ਪੁਦੀਨਾ, ਹਲਦੀ, ਸੌਂਫ ਅਤੇ ਕੜੀ ਪੱਤਾ। ਸੁੰਡ, ਪੁਦੀਨਾ, ਹਲਦੀ, ਸੌਂਫ, ਕੜੀ ਪੱਤਾ ਇਹ ਪੀ ਕੇ ਰੱਖ ਲਓ ਤੁਸੀਂ। 1 ਚਮਚੇ ਦੀ ਚਾਹ ਜੀ ਬਣਾ ਕੇ ਤੁਸੀਂ ਉਹਨੇ ਪੀ ਲਿਆ ਕਰੋ,
ਇਹ ਵੀ ਬਹੁਤ ਫਾਇਦਾ ਕਰੂਗੀ ਇਹਦੇ ਵਿੱਚੋਂ। ਜਾਂ ਫਿਰ ਤੁਸੀਂ ਆਪਣੇ ਲੈ ਸਕਦੇ ਹੈਗੇ ਅਕਰਕਰਾ, ਸੁੰਡ, ਅਸਗੰਧ, ਲੌਂਗ, ਇਹ ਬਰਾਬਰ ਬਰਾਬਰ ਸਾਰੀਆਂ ਚੀਜ਼ਾਂ ਲੈ ਕੇ ਚਮਚੇ ਦਾ ਤੀਆ ਹਿੱਸਾ ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਫਿਰ ਐਪਲ ਜੂਸ ਇਹਦੇ ਵਿੱਚੋਂ ਬਹੁਤ ਕੰਮ ਕਰੂਗਾ ਜੀ। ਐਪਲ ਜੂਸ ਤੁਸੀਂ ਨਿੰਬੂ ਨੂੰ ਛੋੜ ਕੇ ਇਹ ਪੀਓ, ਇਹ ਵੀ ਗੌਡ ਨੂੰ ਘਟਾ ਦਿੰਦਾ ਹੈਗਾ ਜੀ। ਫਿਰ ਇਹਦੇ ਵਿੱਚੋਂ ਜ਼ਿਆਦਾ ਤੁਸੀਂ ਆਪਣੇ ਹਲਦੀ ਯੂਜ਼ ਕਰਨੀ ਹੈਗੀ, ਪਾਈਨ ਐਪਲ ਦਾ ਜੂਸ ਉਹ ਯੂਜ਼ ਕਰ ਸਕਦੇ ਹੈਗੇ, ਅਦਰਕ, ਗਾਰਲਿਕ ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਭਖੜਾ ਵੀ ਇਹਦੇ ਵਿੱਚ ਚੰਗਾ ਰਹੂਗਾ ਜੀ। ਭਖੜਾ ਵੀ ਤੁਸੀਂ ਅੱਧਾ ਚਮਚਾ ਲੈ ਲਿਆ ਕਰੋ ਇਹਦੇ ਵਿੱਚ। ਫਿਰ ਤੁਸੀਂ ਆਪਣੇ ਅਦਰਕ ਦਾ ਜ਼ਿਆਦਾ, ਪੁਦੀਨਾ, ਟਮਾਟਰ ਇਹ ਤੁਸੀਂ ਆਪਣੇ ਲੈ ਸਕਦੇ। ਇਹ ਤੁਸੀਂ ਆਪਣੇ ਇੱਕ ਥਾਇਰਾਇਡ ਦਾ ਹੋਰ ਆ ਗਿਆ ਨੁਕਸਾ, ਇਹ ਆਪਣੇ 2-3 ਬਦਾਮ ਤੁਸੀਂ ਲੈਣੇ, 2-3 ਮਣਕੇ ਤੇ 2-3 ਕਾਲੀਆਂ ਮਿਰਚਾਂ ਜੀ, ਇਹ ਤੁਸੀਂ ਮੂੰਹ ਪਾ ਕੇ ਹੌਲੀ ਹੌਲੀ ਆਪਣੇ ਚੱਬ ਕੇ ਆਪਣਾ ਜੂਸ ਜਾਂਦਾ ਨਗਾਰੀ 'ਚ। ਇਹ ਵੀ ਥਾਇਰਾਇਡ ਵਾਸਤੇ ਜੀ। ਜਿਹੜੇ ਕਹਿੰਦੇ ਸੀ ਖੱਟੀਆਂ ਢਕਾਰਾਂ ਜੀ ਆਉਂਦੀਆਂ ਹੈਗੀਆਂ, ਉਹ ਤੁਸੀਂ ਗੁੜ ਦੇ ਵਿੱਚੋਂ ਥੋੜ੍ਹੀ ਜਿਹੀ 1 ਚੁਟਕੀ ਹਿੰਗ ਦੀ ਉਹ ਪਾ ਕੇ ਖਾ ਲਓ, ਨਹੀਂ ਤਾਂ ਫਿਰ 1 ਚੁਟਕੀ ਕੇਲੇ ਦੇ ਵਿੱਚੋਂ ਪਾ ਕੇ ਖਾ ਲਓ, ਇਹ ਵਧੀਆ ਰਹੂਗੀ ਤੁਹਾਨੂੰ। ਜਾਂ ਫਿਰ ਤੁਸੀਂ ਆਪਣੇ ਨਿੰਬੂ ਪਾਣੀ ਆਪਣੇ ਬਣਾ ਕੇ ਪੀਣਾ ਹੈਗਾ, ਉਹਦੇ ਵਿੱਚੋਂ ਖੰਡ ਦੀ ਸ਼ੱਕਰ ਪਾਣੀ ਹੈ, ਇਹ ਲੈ ਸਕਦੇ ਹੈਗੇ। ਨਹੀਂ ਤਾਂ ਆਪਣੇ ਇਮਲੀ ਤੇ ਪੁਦੀਨੇ ਦੀ ਚਟਨੀ ਬਣਾ ਕੇ, ਇਮਲੀ ਤੇ ਪੁਦੀਨੇ ਦੀ ਚਟਨੀ ਬਣਾ ਕੇ ਉਹਦੇ ਵਿੱਚੋਂ ਸਿੰਧਾ ਨੂਨ ਪਾ ਲਓ ਕੁੱਟ ਕੇ, ਤੇ 1 ਚਮਚਾ ਸ਼ਹਿਦ ਪਾ ਕੇ ਆਪਣੇ 1 ਗਲਾਸ ਪਾਣੀ ਦਾ ਵਿੱਚੋਂ ਮਿਕਸ ਕਰਕੇ ਇਹ ਆਪਣੇ ਪੀਣ ਲੱਗ ਜਾਓ, ਇਹ ਖੱਟੀ ਢਕਾਰਾਂ ਨੂੰ ਠੀਕ ਕਰ ਦੂਗਾ। ਨਹੀਂ ਤਾਂ ਇਕੱਲੇ ਜੀਰੇ ਦਾ ਤੇ ਆਪਣੇ ਜੀਰਾ ਲੈ ਕੇ 1 ਕੱਪ ਦੇ ਵਿੱਚ ਪਾਣੀ ਵਿੱਚ ਬਣਦਾ, ਉਹਦੇ ਵਿੱਚ ਕਾਲੀ ਮਿਰਚ ਤੇ ਕਾਲਾ ਨੂਨ ਪਾ ਕੇ ਇਹ ਆਪਣੇ ਪੀਣਾ ਹੈਗਾ ਜੀ ਤੁਸੀਂ। ਫਿਰ ਨਹੀਂ ਤਾਂ ਮੂਲੀ ਦੇ ਰਸ ਦੇ ਵਿੱਚੋਂ ਤੁਸੀਂ ਸ਼ੱਕਰ ਮਿਲਾ ਕੇ ਉਹ ਤੁਸੀਂ ਆਪਣੇ ਪੀ ਸਕਦੇ ਹੈ। ਅਜਵਾਇਨ ਨੂੰ ਉਬਾਲ ਕੇ ਪੀ ਸਕਦੇ ਹੈਗੇ, ਨਹੀਂ ਤਾਂ ਅਜਵਾਇਨ ਦਾ ਜਰਕ ਮਿਲਦਾ ਉਹ ਪੀ ਸਕਦੇ ਹੈ। ਫਿਰ ਕੇਲੇ ਦੇ ਉੱਤੇ ਛੋਟੀ ਇਲਾਇਚੀ ਦਾ ਪਾਊਡਰ ਜਿਹੜਾ ਹੁੰਦਾ ਉਹ ਛਿੜਕ ਕੇ ਤੁਸੀਂ ਉਹ ਖਾ ਸਕਦੇ ਹੈਗੇ। ਫਿਰ ਨਾਰੀਅਲ ਦਾ ਪਾਣੀ ਪੀ ਸਕਦੇ ਹੈਗੇ। ਫਿਰ ਜਿਹੜੀ ਹਰੜਾਂ ਹੁੰਦੀਆਂ ਉਹ ਤੁਸੀਂ ਆਪਣੇ ਲੈ ਸਕਦੇ ਹੈਗੇ ਹਰੜਾਂ। ਫਿਰ ਔਲੇ ਦਾ ਜੂਸ ਲੈ ਸਕਦੇ ਹੈਗੇ ਤੁਸੀਂ। 2 ਰੋਟੀ ਖਾ ਕੇ 2 ਲੌਂਗ ਤੁਸੀਂ ਆਪਣੇ ਮੂੰਹ ਪਾ ਕੇ ਜੂਸ ਲੈ ਕਰੋ, ਉਹ ਵੀ ਠੀਕ ਹੈਗਾ। ਫਿਰ ਨਹੀਂ ਤਾਂ ਤੁਸੀਂ ਆਪਣੇ ਅੱਧਾ ਚਮਚਾ ਘਿਓ ਦਾ ਫਰਾਈ ਪੈਨ ਮਾ ਪਾ ਲੈਣਾ, ਉੱਪਰ ਤੇ 5-6 ਚਮਚੇ ਗਰਮ ਕਰਨਾ ਹੈਗਾ ਉਹਨੂੰ ਥੋੜ੍ਹਾ ਜਿਹਾ, ਤੇ 5-6 ਚਮਚੇ ਤੁਸੀਂ ਔਲਿਆਂ ਦਾ ਜੂਸ ਪਾ ਲੈਣਾ ਹੈਗਾ, ਤੇ ਅੱਧਾ ਗਲਾਸ ਪਾਣੀ ਪਾ ਦੇਣਾ। ਇਹ ਤੁਸੀਂ ਆਪਣੇ ਜਿੰਨਾ ਕੁ ਪਾਣੀ ਪੀਣਾ ਉਹਨਾਂ ਕੁ ਪਾ ਕੇ ਤੁਸੀਂ ਉਹ ਤੜਕਾ ਜਿਹਾ ਲਗਾ ਕੇ ਸਮਝ ਲਓ ਉਹ ਪਾਣੀ ਪੀ ਲਿਆ ਕਰੋ ਤੁਸੀਂ। ਜਿਹੜੇ ਕਹਿੰਦੇ ਪਿੰਡੇ ਤੇ ਖਾਜ ਹੁੰਦੀ ਹੈ, ਫੋੜੇ ਫੁੰਸੀਆਂ ਹੈਗੀਆਂ, ਉਹ ਆਪਣੇ ਖੂਨ ਕਲੀਨ ਕਰਨ ਵਾਸਤੇ ਤੁਸੀਂ ਅੱਧਾ ਚਮਚਾ ਹਲਦੀ ਦਾ ਤੇ 1 ਚਮਚਾ ਪੂਰਾ ਔਲਿਆਂ ਦਾ ਚੂਰਨ ਇਹ ਮਿਲਾ ਕੇ ਤੁਸੀਂ ਰੋਜ਼ ਖਾਣਾ ਹੈਗਾ ਜੀ। ਇਹਦੇ ਨਾਲ ਖੂਨ ਸਾਫ਼ ਹੋ ਜਾਊਗਾ ਤੇ ਖਾਜ ਤੇ ਫੁੰਸੀਆਂ ਵੀ ਘੱਟ ਜਾਊਗੀਆਂ ਇਹਦੇ ਨਾਲ। ਤੇ ਨਹੀਂ ਤਾਂ ਤੁਸੀਂ ਤਿਰਫ ਦਾ ਪਾਊਡਰ ਵੀ ਲੈ ਸਕਦੇ ਹੈਗੇ, ਇਹ ਵੀ ਖੂਨ ਸਾਫ਼ ਕਰਦਾ। 2 ਚਮਚੇ ਪਾਣੀ ਵਿੱਚ ਭਿਓ ਕੇ ਰੱਖ ਦਿਓ, ਸਵੇਰ ਨੂੰ ਉੱਠ ਕੇ ਪਾਣੀ ਪੀ ਲਿਆ ਕਰੋ, ਇਹ ਵੀ ਉਹਨੇ ਠੀਕ ਕਰ ਦੂਗਾ ਤੁਹਾਨੂੰ। ਫਿਰ ਨਹੀਂ ਤਾਂ ਔਲੇ, ਸੌਂਫ, ਸੁੰਡ ਇਹ ਤੁਸੀਂ ਮਿਕਸ ਕਰਕੇ 1 ਚਮਚਾ ਰੋਜ਼ ਲਾ ਜਾਓ ਖਾਣ, ਇਹ ਵੀ ਆਪਣੇ ਬਲੱਡ ਕਲੀਨ ਕਰ ਦਿੰਦਾ ਜੀ। ਜਾਂ ਫਿਰ ਇਹਦੇ ਵਿੱਚ ਖਾਜ ਵਾਸਤੇ ਤੁਸੀਂ ਸਰੋਂ ਦੇ ਤੇਲ ਦੇ ਵਿੱਚ ਆਪਣੇ ਔਲਾ ਮਿਕਸ ਕਰਕੇ ਮਾਲਿਸ਼ ਕਰ ਸਕਦੇ ਹੈਗੇ। ਨਹੀਂ ਤਾਂ ਨਾਰੀਅਲ ਦੇ ਤੇਲ ਦੇ ਵਿੱਚੋਂ ਆਪਣੇ ਨਿੰਬੂ ਨੂੰ ਛੋੜ ਕੇ ਉਹਦੀ ਮਾਲਿਸ਼ ਕਰ ਸਕਦੇ ਹੈਗੇ। ਨਹੀਂ ਅੱਧੀ ਗਲੈਸਰੀਨ ਪਾਣੀ ਹੈਗੀ ਤੇ ਅੱਧਾ ਆਪਣੇ ਤਾਰੇ ਮੀਰੇ ਦਾ ਤੇਲ। ਜੇ ਨਹੀਂ ਤਾਰੇ ਮੀਰੇ ਦਾ ਤੇਲ ਮਿਲਦਾ ਤਾਂ ਸਰੋਂ ਦਾ ਤੇਲ ਪਾ ਲਓ, ਬਰਾਬਰ ਲੈ ਕੇ ਉਹਨਾਂ ਨੂੰ ਮਿਕਸ ਕਰਕੇ ਉਹਦੀ ਮਾਲਿਸ਼ ਕਰ ਲਿਆ ਕਰੋ, ਇਹ ਵੀ ਖਾਜ ਵਾਸਤੇ ਆਪਣੇ ਦੂਰ ਰਹੂਗੀ ਵਧੀਆ। ਨਹੀਂ ਤਾਂ ਜੇ ਘਰ ਥਾਰੇ ਤੁਲਸੀ ਲੱਗੀ ਵੀ ਹੈਗੀ, ਤੁਲਸੀ ਤਾਂ ਉਹਦੀ ਜਿਹੜੀ ਮਿੱਟੀ ਹੁੰਦੀ ਹੈ ਸਮਝ ਲਓ ਜਿਹੜੇ ਗਮਲੇ ਨਾਲ ਤੁਸੀਂ ਲਗਾਈ ਵੀ ਉਹਦੀ ਥੋੜ੍ਹੀ ਜਿਹੀ ਮਿੱਟੀ ਲੈ ਕੇ ਪਾਣੀ ਜਿਹਾ ਪਾ ਕੇ ਉਹਨੂੰ ਪਤਲਾ ਜਿਹਾ ਕਰਕੇ ਲੇਪ ਜਿਹਾ ਬਣਾ ਕੇ ਉਹ ਯੂਜ਼ ਲੱਗ ਜਾਓ ਕਰਨ, ਮੰਨ ਲਓ ਉੱਥੇ ਉਹ ਖਾਜ ਨੂੰ ਹਟਾ ਦੂਗੀ। ਅੱਛਾ ਨਹੀਂ ਤਾਂ ਅੱਧਾ ਕੁ ਕੇਲਾ ਲੈ ਕੇ ਤੁਸੀਂ 1 ਨਿੰਬੂ ਨਿਚੋੜ ਲੈਣਾ ਵਿੱਚ ਅੱਧਾ ਚਮਚਾ ਗੰਧਕ ਪਾਊਡਰ ਉਹ ਮਿਕਸ ਕਰਕੇ ਉਹ ਤੁਸੀਂ ਲਗਾ ਸਕਦੇ ਹੈਗੇ। ਫਿਰ ਨਹੀਂ ਤਾਂ ਨਿੰਬ ਦੇ ਤੇਲ ਦੇ ਵਿੱਚ ਨਿੰਬੂ ਨੂੰ ਨਿਚੋੜ ਕੇ ਉਹਦੀ ਮਾਲਿਸ਼ ਕਰ ਸਕਦੇ ਹੈਗੇ। ਨਾਰੀਅਲ ਦੇ ਤੇਲ ਨਾਲ ਸੁੰਡ ਮਿਲਾ ਕੇ ਉਹਦੀ ਮਾਲਿਸ਼ ਕਰ ਸਕਦੇ ਹੈਗੇ। ਨਹੀਂ ਤਾਂ ਇਹ ਟਰਾਈ ਕਰਕੇ ਦੇਖ ਲਓ ਜੀ। ਜੇ ਤੁਹਾਨੂੰ ਇਹ ਵੀ ਖੁਸ਼ਕੀ ਜੀ ਹੈਗੀ ਸਾਰੀ ਬੋਡੀ 'ਚ, ਉਂਗਲੀਆਂ ਨੌ ਜਾਂ ਫੇਰ ਕੇ ਦੇਖ ਲਓ, ਜੇ ਤਾਂ ਚਿੱਟਾ ਜਾਂ ਨਿਸ਼ਾਨ ਪੈਂਦਾ ਤਾਂ ਪਤਾ ਹੀ ਹੈ ਵੀ ਖੁਸ਼ਕੀ ਹੈਗੀ ਸਕਿਨ 'ਚ। ਉਹਦੇ ਵਿੱਚੋਂ ਤੁਸੀਂ ਮੂੰਗਫਲੀ ਦਾ ਤੇਲ ਲੈ ਲਓ, 2 ਚਮਚੇ 1 ਚਮਚਾ ਵਿੱਚੋਂ ਸ਼ਹਿਦ ਪਾ ਕੇ ਉਹਦੀ ਮਾਲਿਸ਼ ਕਰ ਲਓ ਜਿੱਥੇ ਹੈਗਾ, ਉਹ ਤੁਸੀਂ ਲਗਾ ਸਕਦੇ ਹੈ। ਫਿਰ ਨਹੀਂ ਤਾਂ ਕਰੇਲੇ ਦਾ ਰਸ ਤੇ ਅਦਰਕ ਦਾ ਰਸ ਇਹ ਬਰਾਬਰ ਲੈ ਕੇ ਇਹਦੀ ਮਾਲਿਸ਼ ਕਰ ਸਕਦੇ ਹੈਗੇ, ਸਾਰੀ ਖਾਜ ਦੂਰ ਹੋ ਜੂਗੀ। ਤੇ ਫੋੜੇ ਫੁੰਸੀਆਂ ਕਹਿੰਦੇ ਸੀ ਉਹਨੇ ਦਾਲਚੀਨੀ ਨੂੰ ਸ਼ਹਿਦ ਦੇ ਵਿੱਚੋਂ ਮਿਲਾ ਕੇ ਉਹ ਤੁਸੀਂ ਲਗਾ ਸਕਦੇ ਹੈਗੇ। ਕੜੀ ਪੱਤੇ ਦਾ ਜਿਹੜਾ ਪੇਸਟ ਜਿਹਾ ਬਣਾ ਕੇ ਉਹ ਤੁਸੀਂ ਆਪਣੇ ਲਗਾ ਸਕਦੇ। ਜਿਹੜੇ ਮੂੰਹ ਦੇ ਵਿੱਚ ਛਾਲੇ ਕਹਿੰਦੇ ਸੀਗੇ ਪਏ ਹੋਏ ਹੈਗੇ, ਉਹਦਾ 1 ਚਮਚਾ ਤੁਸੀਂ ਆਪਣੇ 1 ਅੱਧਾ ਚਮਚਾ ਗਲੀਸਰੀਨ ਦਾ ਮੂੰਹ ਪਾ ਕੇ ਉਹ ਤੁਸੀਂ ਸਾਰੇ ਜੀਭ ਨਾਲ ਘੁਮਾਈ ਚੱਲਣਾ, 2 ਮਿੰਟ ਬਾਅਦ ਬਾਹਰ ਥੁੱਕ ਦਿਓ ਉਹਨੂੰ, ਇਹ ਛਾਲਿਆਂ ਨੂੰ ਹਟਾ ਦੂਗਾ। ਫਿਰ ਗੁਲਾਬ ਦੇ ਫੁੱਲ ਥੋੜਾ ਪਾਣੀ ਮਾ ਉਬਾਲ ਕੇ ਉਹਦੀ ਕਾੜਾ ਜਿਹਾ ਬਣਾ ਕੇ ਉਹਦੀ ਕੋਲੀਆਂ ਤੁਸੀਂ ਕਰ ਸਕਦੇ ਹੈਗੇ। ਸਤ ਇਸਬਗੋਲ ਜਿਹੜਾ ਹੁੰਦਾ ਚਮਚਾ ਲੈ ਕੇ ਪਾਣੀ ਮਾ ਗਲਾਸ ਮਾ ਉਹ ਥੋੜਾ ਜਿਹਾ ਉਬਾਲ ਕੇ ਪਾਣੀ ਨੂੰ ਗਰਮ ਉਹਦੇ ਵਿੱਚੋਂ 7 ਇਸਬਗੋਲ ਪਾ ਲੈਣਾ ਹੈਗਾ ਗਰਮ ਪਾਣੀ 'ਚ, ਤੇ ਉਹਦਾ ਤੁਸੀਂ ਮੂੰਹ ਮਾ ਰੱਖ ਕੇ
ਉਹਦੀਆਂ ਕੋਲੀਆਂ ਜੇ ਕਰ ਸਕਦੇ ਹਾਂ। ਫਿਰ ਮਲੱਠੀ ਵਧੀਆ ਚੀਜ਼ ਹੈਗੀ, ਸ਼ਾਇਦ ਮੈਂ ਮਲੱਠੀ ਪਾ ਕੇ ਉਹ ਤੁਸੀਂ ਮੂੰਹ ਦੇ ਵਿੱਚੋਂ ਹੌਲੀ ਹੌਲੀ ਚੱਟੀ ਚੱਲੋ, ਘੁਮਾ ਕੇ, ਉਹ ਵੀ ਠੀਕ ਕਰ ਦੂਗੀ। ਫਿਰ ਨਹੀਂ ਤਾਂ ਸੁਹਾਗੇ ਦੀ ਖਿੱਲ ਕਰਕੇ ਗਲੈਸਰੀਨ ਦੇ ਵਿੱਚੋਂ ਮਿਕਸ ਕਰਨੀ ਹੈਗੀ, ਉਹਨਾਂ ਕੁ ਪਾਉਣਾ ਹੈਗਾ ਸੁਹਾਗਾ ਜਿੰਨਾ ਕੁ ਉਹਦਾ ਰੰਗ ਚਿੱਟਾ ਜਿਹਾ ਹੋ ਜਾਵੇ ਦੁੱਧ ਜਿਹੇ ਵਰਗਾ। ਉਹ ਫਿਰ ਤੁਸੀਂ ਆਪਣੇ ਅੱਧਾ ਕੁ ਚਮਚਾ ਮੂੰਹਾਂ ਪਾ ਕੇ ਸਾਰੇ ਘੁਮਾ ਕੇ ਬਾਹਰ ਥੁੱਕ ਦਿਓ। ਮਸੂੜੇ ਕਮਜ਼ੋਰ ਕਹਿੰਦੇ ਸੀਗੇ ਆਪਣੇ, ਉਹ ਆਪਣੇ ਕਾਲੀ ਮਿਰਚਾਂ, ਲੌਂਗ ਇਹ ਬਰਾਬਰ ਲੈਣੇ ਹੈਗੇ। ਜੇ 50 ਗ੍ਰਾਮ ਲੈ ਸੋ ਤੇ ਇਹਦੇ ਵਿੱਚੋਂ ਤੁਸੀਂ 2 ਕੁ ਚਮਚੇ ਨਸ਼ਾਦਰ ਠੀਕਰੀ ਪੀ ਕੇ ਪਾ ਲੈਣਾ ਹੈਗਾ। ਤੁਹਾਨੂੰ ਐ ਫੀਲ ਹੋਣਾ ਚਾਹੀਦਾ ਵੀ ਥੋੜਾ ਜਿਹਾ ਖਟਾਸ ਜੀ ਆ ਗਈ, ਜਿਸ ਤਰ੍ਹਾਂ ਜਦ ਐਂ ਲੱਗੇ ਸਾਰੀ ਜੀ ਨੂੰ ਜਦ ਚੱਟ ਕੇ ਦੇਖ ਲਓ। ਉਹਦੇ ਨਾਲ ਤੁਸੀਂ ਬੁਰਸ਼ ਕਰਨਾ ਹੈਗਾ ਆਪਣੇ ਸਾਰੇ ਮਸੂੜੇ ਮਸਾਲੇ ਐਨ 1 ਹਫ਼ਤੇ ਵਿੱਚ ਪੱਕੀ ਗਰੰਟੀ ਹੈ ਜੀ 100%। ਮਸੂੜਿਆਂ ਵਿੱਚ ਖੂਨ ਜਾਂਦਾ ਹੋਵੇ, ਸੁੱਜੇ ਵੀ ਹੋਵੇ, ਜਾੜਾ ਜੁੜਾ ਐਨ ਸਾਰਾ ਗੰਦਾ ਪਾਣੀ ਕੱਢ ਦਿੰਦਾ ਜੀ ਅੰਦਰ। ਤੇ ਮੈਂ ਤਾਂ ਕਹਿੰਦਾ ਰੋਜ਼ ਹੀ ਕਰੇ ਕਰੋ ਤੁਸੀਂ ਐਨ ਤਾਲ ਗਏ ਤੇ ਫਿਰ ਵਾਲੇ ਗੱਲਾਂ ਤੇ ਫੇਰ ਲਓ ਸਾਰੇ। ਮੈਂ ਤਾਂ 30-35 ਸਾਲ ਹੋ ਗਏ ਜੀ ਇਹੀ ਕਰਦਾ ਹੈਗਾ। ਐਨ ਮੂੰਹ ਫਰੈਸ਼ ਕਲੀਨ, ਜਿਹੜੀ ਗੰਦੀ ਗੁੰਦੀ ਸਮੈਲ ਆਉਂਦੀ ਉਹ ਹਟ ਜਾਂਦੀ। ਫਿਰ ਆਪਣੇ ਟਮਾਟਰਾਂ ਦਾ ਜੂਸ ਤੁਸੀਂ ਆਪਣੇ ਇਹਦੀਆਂ ਕੋਲੀਆਂ ਕਰ ਸਕਦੇ ਹੈਗੇ। ਫਿਰ ਤੁਸੀਂ ਆਪਣੇ ਤ੍ਰਿਫਲਾ ਪਾਊਡਰ ਇਹਦੇ ਵਿੱਚ ਮੈਂ ਯੂਜ਼ ਕਰਦਾ ਹਾਂ ਜੀ। 1-2 ਚਮਚੇ ਤ੍ਰਿਫਲਾ ਪਾਊਡਰ ਰਾਤ ਨੂੰ ਭਿਓ ਕੇ ਰੱਖ ਦਿਓ, ਸਵੇਰ ਨੂੰ ਪੀ ਲਓ। ਇਹਦੇ ਨਾਲ ਸਾਰੇ ਆਪਣੇ ਢਿੱਡ ਵੀ ਕਲੀਨ ਹੋ ਜਾਊਗਾ। ਫਿਰ ਛਾਲੇ ਗਰਮੀ ਚੱਕੀ ਜਾਊਗੀ, ਗਰਮੀਆਂ ਕਰਕੇ ਛਾਲੇ ਗਰਮੀ ਚੱਕ ਹੋ ਜੂਗੀ। ਤ੍ਰਿਫਲਾ ਪਾਊਡਰ ਗਰਮੀ ਚੱਕ ਦਿੰਦਾ ਹੈਗਾ। ਇਹਦੇ ਨਾਲ ਸਾਰੀ ਆਪਣੇ ਠੀਕ ਹੋ ਜੂਗੀ ਛਾਲੇ। ਜਾਂ ਫਿਰ ਰੋਟੀ ਖਾਣੇ ਤੋਂ ਬਾਅਦ ਜਿਹੜੀ ਛੋਟੀ ਹੱਡ ਹੁੰਦੀ, ਜੰਗ ਹੱਡ ਜਿਹਨੂੰ ਕਹਿੰਦੇ ਆ, ਉਹ ਤੁਸੀਂ ਮੂੰਹਾਂ ਪਾ ਕੇ ਹੌਲੀ ਹੌਲੀ ਚੂਸੀ ਚੱਲੋ। ਫਿਰ ਇਹਦੇ ਵਿੱਚੋਂ ਟਮਾਟਰ ਜ਼ਿਆਦਾ ਖਾਓ, ਤੁਸੀਂ ਟਮਾਟਰ ਜ਼ਿਆਦਾ ਖਾ ਲਿਆ ਕਰੋ ਇਹਦੇ। ਨਹੀਂ ਤਾਂ 20 ਗ੍ਰਾਮ ਤੁਸੀਂ ਮਿਸ਼ਰੀ ਲੈਣੀ ਹੈਗੀ, 5 ਗ੍ਰਾਮ ਮੁਸ਼ਕਪੂਰ ਪਾ ਲੈਣਾ ਹੈਗਾ ਵਿੱਚ। ਉਹ 1 ਚੁਟਕੀ ਮੂੰਹ ਦੇ ਵਿੱਚੋਂ ਪਾ ਲੈਣੀ, ਇਹਨੂੰ ਪੀ ਕੇ ਮਿਲਾ ਦਿਓ। 1 ਚੁਟਕੀ ਮੂੰਹ ਪਾ ਕੇ ਲਗਾ ਦੇ ਕਰੋ ਤੇ ਪਾਣੀ ਬਾਹਰ ਨੂੰ ਕੱਢ ਕੇ। ਫਿਰ ਮਗਾਂ ਦੇ ਵਿੱਚ ਮਗਾਂ ਵੀ ਠੀਕ ਹੈ ਇਹਦੇ ਵਾਸਤੇ। ਮਗਾਂ ਪੀ ਕੇ ਸ਼ਹਿਦ ਮਿਲਾ ਕੇ ਉਹ ਛਾਲਿਆਂ ਤੇ ਤੁਸੀਂ ਲਗਾ ਲਿਆ ਕਰੋ। ਜਿਹੜੇ ਲੱਤਾਂ ਵਾਸਤੇ ਕਹਿੰਦੇ ਸੀਗੇ ਜੀ, ਉਹ ਜੋ ਵੈਰੀਕੋਨ ਹੈਗੀ ਜਿਹਨਾਂ ਨੂੰ ਆਪਣੇ ਲੱਤਾਂ ਨੀਲੀਆਂ ਜਿਹੀਆਂ ਹੋ ਜਾਂਦੀਆਂ, ਨਾੜੀਆਂ ਲੱਤਾਂ ਦੇ ਵਿੱਚ ਕਾਲੀਆਂ ਹੋ ਜਾਂਦੀਆਂ। ਹਾਂਜੀ ਹਾਂ, ਉਹ ਐਂ ਕਰੋ ਤੁਸੀਂ 1 ਅੰਡਾ ਲੈ ਕੇ ਨਾ ਉਹਦੀ ਜਿਹੜਾ ਪੀਲਾ ਪਾਰਟ ਹੁੰਦਾ ਬਾਹਰ ਕੱਢ ਦੇਣਾ, ਅੰਡੇ ਦੀ ਸਫੈਦੀ ਲੈਣੀ ਹੈ, ਕੌਲੀ 'ਚ ਪਾ ਲਓ ਤੁਸੀਂ। ਉਹਦੇ ਵਿੱਚ ਮੈਂ 1-1.5 ਚਮਚਾ ਤੁਸੀਂ ਹਲਦੀ ਦਾ ਪਾਉਣਾ ਹੈਗਾ। 2 ਚਮਚੇ ਵਿੱਚ ਮੈਂ ਸੀ ਸਾਲਟ ਪਾਉਣਾ ਹੈਗਾ ਤੇ 2 ਚਮਚੇ ਇਹਦੇ ਵਿੱਚ ਆਪਣੇ ਮਸਟਰਡ ਪਾਊਡਰ ਪਾਉਣਾ ਹੈਗਾ। ਚਾਹੇ ਰਾਈ ਪਾ ਲਓ, ਚਾਹੇ ਸਰੋਂ ਦਾ ਪੀ ਕੇ ਉਹ ਪਾ ਲਓ। ਉਹਦਾ ਪੇਸਟ ਜਿਹਾ ਬਣਾ ਲੈਣਾ ਹੈਗਾ ਤੁਸੀਂ। ਪੇਸਟ ਬਣਾ ਕੇ ਜਿਹੜੀ ਆਪਣੇ ਜਾਲੀ ਵਾਲੀ ਆਪਣੇ ਪੱਟੀਆਂ ਹੁੰਦੀਆਂ ਨਾ, ਜੇ ਪੱਟੀ ਬੰਨ੍ਹਦੇ ਹੁੰਦੇ ਇਸ ਤਰ੍ਹਾਂ ਆਪਣੇ ਡਾਕਟਰਾਂ ਦੀ ਜਾਲੀ ਵਾਲੀ ਪੱਟੀ ਹੁੰਦੀ, ਉਹ ਜਿੱਥੇ ਸਾਰੀ ਜਗ੍ਹਾ ਹੈਗੀ ਉੱਥੇ ਉਹਨੇ ਉਹ ਜਾਲੀ ਦੇ ਉੱਤੇ ਪਹਿਲਾਂ ਲਗਾ ਲਓ ਤੁਸੀਂ ਸਾਰਾ ਪੇਸਟ ਜਾਂ ਜਿੰਨੀ ਸਾਰੀ ਜਗ੍ਹਾ ਹੈਗੀ ਉਹਦੇ ਦੇ ਉੱਤੇ ਲਗਾ ਕੇ ਪਤਾ ਚਾਹੇ ਸਰੈਣ ਰੈਪ ਜਿਹੜਾ ਹੁੰਦਾ ਉਹ ਫਿਰ ਲਪੇਟ ਲਓ। ਜਿਹੜਾ ਪੇਪਰ ਜਿਹਾ ਹੁੰਦਾ ਨਹੀਂ ਬਰੀਕ ਜਿਹਾ, ਸਰੈਣ ਰੈਪ ਕਹਿੰਦੇ ਉਹ ਤੁਸੀਂ ਲਪੇਟ ਲਓ ਵੀ ਐਨ ਜਕੜੀ ਰਵੇ ਉਹ ਪੱਟੀ ਸਾਰੀ। ਨਹੀਂ ਤਾਂ ਆਮ ਪੱਟੀ ਬੰਨ ਲਓ ਤੁਸੀਂ। ਤੁਹਾਨੂੰ ਪੇਪਰ ਹੈਗਾ, ਪੇਪਰ ਤਾਂ ਹੁੰਦਾ ਹੀ ਹੈ ਘਰਾਂ, ਜਿਸ ਤਰ੍ਹਾਂ ਆਪਾਂ ਫਰਿੱਜ ਮਾ ਚੀਜ਼ ਰੱਖਦੇ ਹੈਗੇ, ਕੌਲੀਆਂ ਤੇ ਦੇ ਦਿੰਦੇ ਆ, ਉਹ ਸੇਮ ਪੇਪਰ ਦੀ ਗੱਲ ਕਰਦਾ ਮੈਂ। ਉਹ ਐਨ ਚੰਗੀ ਤਰ੍ਹਾਂ ਲਪੇਟ ਲਓ। ਇਹ ਤੁਸੀਂ ਕਰਕੇ ਦੇਖੋ, ਇਹ ਵਧੀਆ ਚੀਜ਼ ਹੈਗੀ ਵੈਰੀਕੋਨ ਵਾਸਤੇ। ਅੱਛਾ, ਫਿਰ ਜੇ ਲੱਤਾਂ ਦੁਖਦੀਆਂ ਹੈਗੀਆਂ ਤਾਂ ਆਪਣੇ ਗਰਮ ਦੁੱਧ ਦੇ ਵਿੱਚੋਂ 2-3 ਕਲੀਆਂ ਲਸਣ ਦੀਆਂ ਉਬਾਲਣੀਆਂ ਹੈਗੀਆਂ। 1 ਚਮਚਾ ਤੁਸੀਂ ਔਲਿਆਂ ਦਾ ਪਾਊਡਰ ਖਾ ਕੇ ਉੱਪਰੋਂ ਇਹ ਲਸਣ ਵਾਲਾ ਦੁੱਧ ਪੀ ਲੈਣਾ ਹੈਗਾ। ਇਹ ਵਧੀਆ ਚੀਜ਼ ਰਹੂਗੀ। ਫਿਰ ਸਵੇਰ ਸ਼ਾਮ ਤੁਸੀਂ ਪਪੀਤਾ ਤੁਸੀਂ ਆਪਣੇ ਖਾਇਆ ਕਰੋ। ਪਪੀਤਾ ਜ਼ਿਆਦਾ ਕਰ ਲਓ ਖਾਣਾ, ਰੋਜ਼ ਪਪੀਤਾ ਖਾਇਆ ਕਰੋ ਤੁਸੀਂ। ਇਹਦੇ ਵਿੱਚ ਤੁਸੀਂ ਲੈ ਸਕਦੇ ਹੈਗੇ ਫੁੱਲ ਮਖਾਣੇ, ਵਧੀਆ ਜੀ। ਫੁੱਲ ਮਖਾਣਿਆਂ ਨੂੰ ਤੁਸੀਂ ਆਪਣੇ 10-15 ਫੁੱਲ ਮਖਾਣੇ ਪਹਿਲਾਂ ਸਾਰੇ ਫੁੱਲ ਮਖਾਣੇ ਘੀ ਪਾ ਕੇ ਥੋੜੇ ਫਰਾਈ ਕਰਕੇ ਰੱਖ ਲਓ, ਰੋਸਟ ਜੇ ਕਰਕੇ। ਫਰਾਈ ਨਹੀਂ, ਰੋਸਟ ਕਰਨੇ ਹੈਗੇ। ਘੀ ਪਾ ਕੇ ਰੋਸਟ ਕਰ ਲਓ ਇਹਨਾਂ ਨੂੰ, ਫੁੱਲ ਮਖਾਣਿਆਂ ਨੂੰ। 10-15 ਤੁਸੀਂ ਫੁੱਲ ਮਖਾਣੇ ਰੋਜ਼ ਖਾਓ, 40 ਦਿਨ ਤਾਂ ਲਗਾਤਾਰ ਖਾਣੇ ਹੈਗੇ। ਇਹਦੇ ਨਾਲ ਸਾਰੀ ਲੱਤਾਂ ਦੀ ਕਮਜ਼ੋਰੀ, ਜਿਹੜੇ ਵਿਟਾਮਿਨ ਵੀ ਤਾਰੇ ਉਹ ਵੀ ਪੂਰੇ ਹੋ ਜਾਣ ਤੇ ਲੱਤਾਂ ਵਾਸਤੇ ਵਧੀਆ ਠੀਕ ਹੈ ਜੀ। ਇਹਦੇ ਵਿੱਚ ਤੁਸੀਂ ਆਪਣੇ ਸੰਤਰਾ ਜ਼ਿਆਦਾ ਖਾਓ, ਅਮਰੂਦ ਜ਼ਿਆਦਾ ਖਾਓ, ਔਲਾ, ਨਿੰਬੂ, ਇਹ ਚੀਜ਼ਾਂ ਜ਼ਿਆਦਾ ਖਾਓ ਜੀ। ਜਿਹੜੀ ਵਿਟਾਮਿਨ ਸੀ ਦੀ ਕਮੀ ਹੁੰਦੀ ਹੈ ਉਹ ਪੂਰੀ ਹੋ ਜੂਗੀ ਇਹਦੇ ਵਿੱਚ। ਜਾਂ ਫਿਰ ਤੁਸੀਂ ਆਪਣੇ ਇਹਦੇ ਵਿੱਚ ਕਿਸ਼ੋਰ ਗੂਗਲ ਦੀਆਂ ਲੈ ਸਕਦੇ ਜੀ ਗੋਲੀਆਂ। ਕਿਸ਼ੋਰ ਗੂਗਲ 2 ਗੋਲੀਆਂ ਸਵੇਰ ਨੂੰ, 2 ਗੋਲੀਆਂ ਸ਼ਾਮ ਨੂੰ ਜੀ। ਤੇ ਇਹਦੇ ਵਿੱਚ ਉਹਨੇ ਤੁਸੀਂ ਜੇ ਫਰਿੱਜ ਦੀਆਂ ਚੀਜ਼ਾਂ ਜਿਹਨਾਂ ਦੇ ਦਰਦ ਹੁੰਦੀ ਹੈ ਪਿੰਡ 'ਚ, ਜਿਸ ਤਰ੍ਹਾਂ ਗਠੀਆ, ਅਥਰਾਈਟਸ ਹੈਗੀ, ਇਹ ਉਹ ਆਪਣੇ ਫਰਿੱਜ ਦੀ ਚੀਜ਼ਾਂ ਨਹੀਂ ਬੰਦ ਕਰ ਦੇਵੇ ਜੀ। ਜਿਸ ਤਰ੍ਹਾਂ ਠੰਡਾ ਦੁੱਧ ਨਹੀਂ ਪੀਣਾ, ਕੋਕ ਨਹੀਂ ਪੀਣਾ, ਵੀ ਰੂਮ ਟੈਂਪਰੇਚਰ ਤੇ ਕਰਕੇ ਆਪਣੇ ਪੀਣਾ ਜੋ ਕੁਛ ਵੀ ਪੀਣਾ ਹੈਗਾ। ਜੂਸ ਜਿੰਨੀ ਤੁਸੀਂ ਆਪਣੇ ਰੂਮ ਟੈਂਪਰੇਚਰ ਤੇ ਪੀਓਗੇ ਚੀਜ਼ ਉਨੀ ਠੀਕ ਹੈ ਜਿਨ੍ਹਾਂ ਦੇ ਦਰਦ ਹੁੰਦੀ ਹੈ। ਜਿੰਨੀ ਠੰਡੀ ਜ਼ਿਆਦਾ ਪੀਓਗੇ ਉਹਨਾਂ ਤੁਹਾਨੂੰ ਜਿਹੋ ਜਿਹਾ ਤੁਸੀਂ ਇਲਾਜ ਕਰਿਆ ਚਾਹੇ ਨਾ ਕਰਿਆ ਇੱਕ ਬਰਾਬਰ ਹੈ। ਇਹ ਤੁਹਾਨੂੰ ਦੱਸ ਦਿੰਦੇ। ਫਿਰ ਇਹਦੇ ਵਿੱਚੋਂ ਤੁਸੀਂ ਪਨਰਵਾ ਆਸਬ ਲੈ ਸਕਦੇ ਹੈ ਜੀ। ਪਨਰਵਾ ਆਸਬ ਇਹ ਤੁਸੀਂ ਐਮਾਜ਼ੋਨ ਤੋਂ ਮੰਗਵਾ ਦਿਓ। 3-4 ਚਮਚੇ ਇਹਦੇ ਪਾਣੀ ਨਾਲ ਘੋਲ ਕੇ ਪੀ ਲਿਆ ਕਰੋ। ਫਿਰ ਤੁਸੀਂ ਆਪਣੇ ਲੈ ਸਕਦੇ ਹੈਗੇ ਇਹਦੇ ਵਿੱਚੋਂ ਸ਼ਤਾਵਰ 1 ਚਮਚਾ ਤੇ 1 ਚਮਚਾ ਸ਼ਹਿਦ, ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਹਾਨੀਆਂ ਵਾਸਤੇ ਪੁੱਛ ਰਹੇ ਸੀਗੇ ਜੀ ਆਪਣੇ
ਅਦਰਕ ਦਾ ਤੁਸੀਂ ਜਿਹੜਾ ਜਿੱਦਾਂ ਹੁਣ ਬਾਹਰ ਤੋਂ ਕਹਿੰਦੇ ਸੀਗੇ ਧੁੰਨੀ ਤੇ ਨਿਕਲਿਆ ਵਾ ਹੈਗਾ ਜੀ, ਹਾਂਜੀ ਮੈਂ ਤਾਂ ਕਹਿੰਦਾ ਆਪਰੇਸ਼ਨ ਕਰਾ ਦੋ, ਕੋਈ ਬਾਹਲਾ ਹੀ ਵੱਡੀ ਤਾਂ ਹੈ ਨਹੀਂ, 1 ਡੇ ਸਰਜਰੀ ਹੈਗੀ, ਨਿਕਲ ਜੂਗਾ। ਨਹੀਂ ਤਾਂ ਟਰਾਈ ਕਰਕੇ ਜਿੰਨਾ ਚਿਰ ਨਹੀਂ ਆਪਰੇਸ਼ਨ ਦੀ ਤਰੀਕ ਮਿਲਦੀ ਤਾਂ ਉਹਨੇ ਤੁਸੀਂ ਅਦਰਕ ਦਾ ਮੁਰੱਬਾ ਇਹ ਤੁਸੀਂ ਮਿਲਦਾ ਬਾਜ਼ਾਰ 'ਚ ਇਹ ਲੈ ਕੇ ਖਾ ਲਓ। ਨਹੀਂ ਤਾਂ ਘਰ ਤੁਸੀਂ ਅਦਰਕ ਦੀ ਗੱਠੀ ਆਪਣੇ ਕੁੱਟ ਕੇ ਉਹਦੇ ਵਿੱਚੋਂ ਗੁੜ ਮਿਲਾ ਕੇ ਉਹ ਲੱਗ ਜਾਓ ਖਾਣ, ਤਾਂ ਵੀ ਵਧੀਆ ਚੀਜ਼ ਰਹੂਗੀ ਇਹਦੇ। ਫਿਰ ਨਹੀਂ ਤਾਂ ਬ੍ਰਿਧੀ ਬਾਧਿਕਾ ਬੱਟੀ ਆਉਂਦੀ ਹੈਗੀ, ਬ੍ਰਿਧੀ ਬਾਧਿਕਾ ਬੱਟੀ, ਇਹ ਤੁਸੀਂ ਐਮਾਜ਼ੋਨ ਤੋਂ ਮੰਗਾ ਲਓ, ਜਾਂ ਜੇ ਰਾਮਦੇਵ ਦੀਆਂ ਸਟੋਰਾਂ ਹੈਗੀਆਂ ਤਾਂ ਉੱਥੇ ਤਾਂ ਮਿਲੇ ਜਾਊ, ਜਾਂ ਆਯੁਰਵੈਦਿਕ ਕੋਈ ਵੀ ਸਟੋਰ ਹੋਵੇ ਇੱਥੇ, ਉਹ 2 ਗੋਲੀਆਂ ਸਵੇਰ ਨੂੰ 2 ਗੋਲੀਆਂ ਸ਼ਾਮ ਨੂੰ ਤੁਸੀਂ ਦੇ ਸਕਦੇ ਹੈ। ਜੇ ਬਾਹਲਾ ਹੈਗਾ ਤਾਂ ਤੁਸੀਂ ਆਪਣੇ ਥੋੜਾ ਗਰਮ ਪਾਣੀ, ਹੁਣ ਜਿੱਥੇ ਕਰਨੀ ਸਿਆਲ ਹੈਗੇ ਜਿੱਥੇ ਰਹਿੰਦੇ ਆ ਤਾਂ ਆਪਣੇ ਗਰਮ ਪਾਣੀ ਦੀ ਟਕੋਰ ਕਰਨੀ ਹੈ, ਜੇ ਗਰਮੀ ਹੈ ਤਾਂ ਉੱਥੇ ਬਰਫ਼ ਘਸਾ ਸਕਦੇ ਹੈਗੇ ਇਹਦੇ ਉੱਤੇ, ਇਹ ਤੁਸੀਂ ਕਰ ਸਕਦੇ ਹੈ। ਜੇ ਤੁਹਾਨੂੰ ਆਹ ਜਿਹੜੀ ਗੋਲੀਆਂ ਤੁਹਾਨੂੰ ਦੱਸੀਆਂ, ਜੇ ਤੁਹਾਨੂੰ ਕਈ ਵਾਰੀ ਇਹਨਾਂ ਰਿਐਕਸ਼ਨ ਕਰਦੀਆਂ ਲੱਗਦਾ ਵੀ ਮੈਨੂੰ ਉਲਟੀ ਆਉਂਦੀ ਹੈ, ਦੂਜਾ ਦਿਲ ਜਾ ਘਬਰਾਉਂਦਾ ਕੁਛ, ਤਾਂ ਇਹਦੇ ਨਾਲ ਤੁਸੀਂ ਨਿੰਬੂ ਦੀ ਸਕੰਜਵੀ ਪੀ ਲਓ, ਫਿਰ ਜਲਦੀ ਠੀਕ ਹੋ ਜੀ ਨਿੰਬੂ ਦੀ ਸਕੰਜਵੀ। ਜਿਹੜੇ ਪੀਲੀਏ ਵਾਸਤੇ ਪੁੱਛਦੇ ਸੀਗੇ ਵੀ ਪੀਲੀਆ ਹੋ ਗਿਆ, ਜੇ ਤਾਂ ਘਰੇ ਇਲਾਜ ਕਰਨੇ ਹੈਗੇ ਵਧੀਆ ਚੀਜ਼ ਹੈਗੀ। ਜੇ ਪਿੰਡ ਵਿੱਚ ਇੰਡੀਆ ਹੈ ਮੇਰਾ ਘਰ ਭਾਈਏ ਜਿਹੜੇ ਕਹਿੰਦੇ ਸੀਗੇ ਪੀਲੀਆ, ਹਾਂਜੀ, ਉਹ ਪੀਪਲ ਦੇ ਪੱਤੇ ਲੈ ਲੈਣੇ ਹੈਗੇ 4, ਪੀਪਲ ਦੇ ਦਰਖਤ ਦੇ ਪੱਤੇ 4 ਪਾਣੀ ਪਾ ਕੇ ਉਹਨਾਂ ਦੀ ਚਟਨੀ ਜੀ ਬਣਾ ਲੈਣੀ ਹੈ। ਫਿਰ 1 ਗਲਾਸ ਤੁਸੀਂ ਆਪਣੇ ਪਾਣੀ ਪਾ ਕੇ ਉਬਾਲਣਾ ਧਰ ਦੇਣਾ ਹੈਗਾ ਜੀ 10 ਮਿੰਟ ਵਾਸਤੇ। ਫਿਰ ਉਹਦੇ ਵਿੱਚੋਂ ਤੁਸੀਂ ਮਿਸ਼ਰੀ ਪਾ ਦੇਣੀ ਹੈ, ਭਾਵੇਂ ਮਿਸ਼ਰੀ ਨਾਲੇ ਪਾ ਦਿਓ ਉਹਦੇ, ਫਿਰ ਉਹਨੂੰ ਪੁਣ ਕੇ ਤੁਸੀਂ ਉਹ ਪੀਣਾ ਦਿਨ 2 ਵਾਰੀ ਜੀ, ਸਵੇਰ ਸਾਂਝ। ਇਹਦੇ ਨਾਲ ਪੀਲੀਆ ਦੂਰ ਹੋ ਜਾਊਗਾ। ਇੱਕ ਨਹੀਂ ਤਾਂ ਜੇ ਚਿੱਟੀ ਫਟਕੜੀ ਹੁੰਦੀ ਹੈ ਇਹਦੀ ਖਿੱਲ ਕਰ ਲੈਣੀ ਹੈਗੀ, 1 ਚੁਟਕੀ ਦਹੀਂ ਦੀ ਲੱਸੀ ਨਾਲ ਪੀਣੀ ਹੈਗੀ ਜੀ, ਇਹ ਦਿਨ 2-3 ਵਾਰੀ ਆਪਣੇ ਪੀ ਲਓ। ਨਹੀਂ ਹੋਰ ਕੋਈ ਕਰਨਾ ਤਾਂ ਗੰਨਿਆਂ ਦਾ ਰਸ 1 ਨਿੰਬੂ ਨੂੰ ਚੁੜ ਕੇ ਉਹ ਪੀ ਚੱਲੋ, 2 ਗਲਾਸ ਪੀ ਲਏ ਰੋਜ਼, 2 ਪੀ ਲਓ 3 ਪੀ ਲਓ, ਇਹ ਤੁਸੀਂ ਉਹਨੇ ਲੈ ਸਕਦੇ ਹੈ। 1 ਗਲਾਸ ਨਹੀਂ ਤੁਸੀਂ ਆਪਣੇ ਗਲੂਕੋਜ਼ ਜਿਹੜਾ ਹੁੰਦਾ ਪਾਣੀ ਵਿੱਚ 2 ਚਮਚੇ 1 ਗਲਾਸ ਆਪਣੇ ਉਹ ਭਰ ਕੇ ਤੁਸੀਂ ਆਪਣੇ ਪੀ ਲਿਆ ਕਰੋ। ਜਾਂ ਫਿਰ ਤ੍ਰਿਫਲਾ ਪਾਊਡਰ 2 ਚਮਚੇ ਰਾਤ ਨੂੰ ਪਾਣੀ ਵਿੱਚ ਭਿਓ ਕੇ ਰੱਖ ਦਿਆ, ਉਹ ਸਵੇਰ ਨੂੰ ਪੀ ਲਓ। ਇਹ ਸਾਰੀ ਉਹਨੇ ਠੰਡੀ ਚੀਜ਼ਾਂ ਲੈਣੀਆਂ। ਜਾਂ ਫਿਰ ਜੌਂ ਭਿਓ ਕੇ ਮੁੱਠੀ ਉਹ ਤੁਸੀਂ ਉਹਨੇ ਪੀ ਸਕਦੇ ਹੈ ਸਵੇਰ ਨੂੰ, ਉਹ ਪਾਣੀ ਪੀ ਲਓ। ਜੇ ਨਹੀਂ ਜੌਂ ਮਿਲਦੇ ਤਾਂ ਉਹਨੇ ਜੌਂ ਖਾਰ ਇਹ ਪੰਸਾਰੀਆਂ ਤੋਂ ਮਿਲ ਜੂਗੀ ਤੁਹਾਨੂੰ, ਅੱਧਾ ਚਮਚਾ ਤੁਸੀਂ ਜੌਂ ਖਾਰ ਦਾ ਪਾਣੀ ਵਿੱਚ ਘੋਲ ਕੇ ਇਹ ਆਪਣੇ ਪੀ ਸਕਦੇ 2 ਟਾਈਮ। ਫਿਰ ਦਹੀਂ ਦੇ ਵਿੱਚੋਂ ਤੁਸੀਂ ਹਲਦੀ ਦਹੀਂ ਦੀ ਲੱਸੀ ਬਣਾ ਕੇ ਹਲਦੀ ਪਾ ਕੇ ਤੁਸੀਂ ਆਪਣੇ ਉਹ ਪੀ ਲਓ, ਇਹ ਵੀ ਵਧੀਆ ਹੈਗੀ। ਫਿਰ ਇਮਲੀ ਦੀ ਚਟਨੀ ਬਣਾ ਕੇ ਘਰ ਤੇ ਆਪਣੇ 1 ਗਲਾਸ ਪਾਣੀ ਵਿੱਚ 2-3 ਚਮਚੇ ਇਮਲੀ ਦੇ ਘੋਲ ਕੇ ਉਹ ਤੁਸੀਂ ਆਪਣੇ ਪੀ ਸਕਦੇ, ਇਹ ਵੀ ਚੱਕ ਦਿੰਦੀ ਹੈ ਉਹਨੇ, ਬਿਆਨ ਠੰਡੀ ਨਹੀਂ ਹੈ ਗਰਮ ਚੀਜ਼। ਜਾਂ ਫਿਰ ਤੁਸੀਂ ਆਪਣੇ ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ ਔਰੰਜ ਲੈ ਸਕਦੇ ਹੈਗੇ, ਅੰਗੂਰ ਲੈ ਸਕਦੇ ਹੈਗੇ, ਅਨਾਰਾਂ ਦਾ ਜੂਸ ਪੀ ਸਕਦੇ, ਇਹੋ ਜਿਹੀਆਂ ਚੀਜ਼ਾਂ ਤੁਸੀਂ ਯੂਜ਼ ਕਰੋ ਇਹਦੇ ਵਾਸਤੇ। ਜੇ ਦਵਾਈ ਤੁਸੀਂ ਬਣਾਉਣੀ ਹੈਗੀ ਇੰਡੀਆ ਪੰਸਾਰੀ ਕੋਲ ਚਲੇ ਜਾਈਓ, ਉਹ ਬਣਾ ਦੇਗਾ ਤੁਹਾਨੂੰ ਗਊ ਦੰਤੀ ਭਸਮ, ਇਹ ਲਿਖ ਲਓ ਗਊ ਦੰਤੀ ਭਸਮ, ਸਰਦ ਚੀਨੀ, ਬੰਸਲੋਚਨ, ਕਲਮੀ ਛੋਰਾ, ਜੌਂ ਖਾਰ, ਨਿੱਕੀ ਇਲਾਇਚੀਆਂ, ਇਹ ਸਾਰੀਆਂ ਤੁਸੀਂ ਲੈਣੀਆਂ ਹੈਗੀਆਂ ਬਰਾਬਰ ਚੀਜ਼ਾਂ ਜਿੰਨੀ ਲੈਣੀਆਂ 10-10 ਗ੍ਰਾਮ ਭਾਵੇਂ ਲੈ ਲਓ। ਤੇ ਕੱਥਾ ਪਾਣਾ ਹੈਗਾ ਇਹਦੇ ਵਿੱਚੋਂ ਅੱਧਾ, ਜੇ 20 ਗ੍ਰਾਮ ਲਈਆਂ ਤਾਂ ਕੱਥਾ 10 ਗ੍ਰਾਮ ਲੈਣਾ ਹੈਗਾ। ਤੇ ਕੂਜਾ ਮਿਸ਼ਰੀ ਲੈਣੀ ਹੈਗੀ 40 ਗ੍ਰਾਮ। ਇਹ ਸਾਰੀਆਂ ਚੀਜ਼ਾਂ ਲੈ ਕੇ ਤੁਸੀਂ ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ ਇਹ ਲੈ ਕਰੋ, ਇਹ ਵੀ ਪੀਲੀਏ ਵਾਸਤੇ ਵਧੀਆ। ਜਿਹੜੇ ਕਹਿੰਦੇ ਉਹ ਧੁੰਨੀ ਜੀ ਨਿਆਣੇ ਦੀ ਪੱਕੀ ਵੀ ਸੀਗੀ, ਉਹਦੇ ਹੈਗੇ 2-3 ਇਲਾਜ। ਇਹਦਾ ਤੁਸੀਂ ਅਨਾਰ ਦੇ ਛਿਲਕੇ ਸੁਕਾ ਕੇ 1 ਚੁਟਕੀ ਉਹਦੀ ਚੁਟਕੀ ਲੈ ਕੇ ਉਹਦੀ ਪਾਊਡਰ ਦੀ ਤੇ ਦੇਸੀ ਘੀ ਨਾਲ ਮਿਕਸ ਕਰਕੇ ਪੇਸਟ ਜਿਹਾ ਬਣਾ ਕੇ ਉਹਦੀ ਧੁੰਨੀ ਤੇ ਲਗਾ ਦਿਓ ਜੀ, ਇਹ ਵੀ ਜਿਹੜੀ ਉਹ ਠੀਕ ਕਰ ਦਿੰਦੀ। ਫਿਰ ਨਹੀਂ ਤਾਂ ਪਪੀਤੇ ਦੇ ਰਸ ਦੇ ਵਿੱਚ ਥੋੜੀ ਜਿਹੀ ਹਲਦੀ ਘੋਲ ਕੇ ਉਹ ਲਗਾ ਦਿਓ ਧੁੰਨੀ ਤੇ। ਫਿਰ ਆਪਣੇ ਚਿਕਨੀ ਸੁਪਾਰੀ ਜਿਹੜੀ ਹੁੰਦੀ ਹੈ ਥੋੜਾ ਜਿਹਾ ਪਾਣੀ ਪਾ ਕੇ ਉਹਨੂੰ ਘਸਾ ਕੇ ਲੇਪ ਜਿਹਾ ਬਣਾ ਕੇ ਥੋੜਾ ਜਿਹਾ ਤੇ ਵਿੱਚੋਂ ਥੋੜਾ ਜਿਹਾ ਸ਼ਹਿਦ ਪਾ ਕੇ ਉਹ ਮਿਕਸ ਕਰਕੇ ਉਹ ਧੁੰਨੀ ਨਾਲ ਲਗਾ ਸਕਦੇ ਹਾਂ। ਫਿਰ ਸ਼ਹਿਦ ਤੇ ਘੀ ਥੋੜਾ ਜਿਹਾ ਮਿਕਸ ਕਰਕੇ ਬਰਾਬਰ ਜੀ ਇਹ ਉਹਦੀ ਧੁੰਨੀ 'ਚ ਲਗਾ ਸਕਦੇ ਹਾਂ। ਜਿਹੜਾ ਬੱਚਾ ਨੈਣਾ ਜੰਮਦਾ ਉਹਦੇ ਧੁੰਨੀ ਨਾਲ ਜੇ ਕੋਈ ਲੱਗਦਾ ਤੁਹਾਨੂੰ ਕੋਈ ਜ਼ਖਮ ਜਾਂ ਪੀਕ ਜੀ ਕਈ ਵਾਰੀ ਹਟਦੀ, ਉਹ ਤੁਸੀਂ ਆਪਣੇ ਯੂਜ਼ ਕਰ ਸਕਦੇ। ਜਿਹੜੇ ਗੋਡਿਆਂ ਦਾ ਦਰਦ ਕਹਿੰਦੇ ਸੀਗੇ, ਗੋਡਿਆਂ ਦਾ ਦਰਦ ਹੁੰਦਾ ਉਹਦੇ ਵਾਸਤੇ ਤਾਂ ਸਾਦਮ ਪੰਜਾ, ਸਾਦਮ ਮਿਸ਼ਰੀ, ਸਫੇਦ, ਇਹ 3 ਚੀਜ਼ਾਂ ਬਰਾਬਰ ਲੈਣੀਆਂ। ਅੱਧਾ ਚਮਚਾ ਤੁਸੀਂ ਰਾਤ ਨੂੰ ਕੋਸੇ ਪਾਣੀ ਨਾਲ ਲੈ ਸਕਦੇ ਹੈਗੇ ਇਹਦੇ ਵਿੱਚ। ਜਾਂ ਫਿਰ ਇਹਦੇ ਵਿੱਚ ਤੁਸੀਂ ਲਸਣ ਦਾ ਤੇਲ, ਲਸਣ ਸਰੋਂ ਦੇ ਤੇਲ ਦਾ 1 ਕੱਪ ਲੈ ਕੇ ਉਹਦੇ ਵਿੱਚ 1 ਗੱਠਾ ਸਾਫ਼ ਦਾ ਲਸਣ ਦਾ ਪਾ ਦੇਣਾ ਹੈਗਾ, ਥੋੜਾ ਜਿਹਾ ਅਦਰਕ ਕੱਟ ਕੇ ਪਾ ਦਿਓ, ਅਜਵਾਇਣ ਪਾ ਦਿਓ, ਫਿਰ ਲੌਂਗ, ਕਾਲੀਆਂ ਮਿਰਚਾਂ ਪਾ ਦਿਓ, ਮੇਥੇ ਪਾ ਦਿਓ। ਇਹ ਸਾਰੀਆਂ ਚੀਜ਼ਾਂ ਉਬਾਲਦੀਆਂ ਹੈਗੀਆਂ 10 ਮਿੰਟ। ਜਦ ਲਸਣ ਤੈਰ ਕੇ ਸਾਰਾ ਉੱਪਰ ਆ ਜਾਵੇ ਤਾਂ ਉਹਨੂੰ ਤੇਲ ਨੂੰ ਭੁੰਨ ਕੇ ਉਹਦੇ ਆਪਣੇ ਮਾਲਿਸ਼ ਕਰਨੀ ਹੈਗੀ। ਇਹ ਬਹੁਤ ਵਧੀਆ ਚੀਜ਼ ਹੈ ਜਿਹਨਾਂ ਦੇ ਆਪਣੇ ਬਲੱਡ ਦੀ ਸਰਕੂਲੇਸ਼ਨ ਲੱਤਾਂ 'ਚ ਇਹ ਤੇਲ ਦੀ ਮਾਲਿਸ਼ ਕਰੇ ਐਂ ਬਲੱਡ ਦੀ ਪੱਕੀ ਗਰੰਟੀ ਆਈ, ਸਰਕੂਲੇਸ਼ਨ ਹੋਣ ਲੱਗ ਜਾਂਦੀ। ਅੱਛਾ ਜੀ, ਇਹਦੇ ਨਾਲ ਫਿਰ ਤੁਸੀਂ ਹਾਲੋਂ, ਕਲੌਂਜੀ, ਮੇਥੀ, ਅਜਵਾਇਣ ਇਹ 4 ਚੀਜ਼ਾਂ ਬਰਾਬਰ ਲੈਣੀਆਂ। ਅੱਧਾ ਚਮਚਾ ਤੁਸੀਂ ਆਪਣੇ ਕੋਸੇ ਪਾਣੀ ਨਾਲ
ਇਹ ਤੁਸੀਂ ਆਪਣੇ ਲੈ ਸਕਦੇ ਆ। ਫਿਰ ਅਨਾਰ ਦਾ ਜੂਸ ਤੁਸੀਂ ਆਪਣੇ ਜਿੰਨਾ ਕੁ ਪੀਣਾ ਉਹਦੇ ਵਿੱਚੋਂ 3-4 ਚਮਚੇ ਅਦਰਕ ਦਾ ਰਸ ਕੱਢ ਕੇ ਆਪਣੇ ਪਾਉਣਾ ਹੈਗਾ ਜੀ। ਇਹ ਤੁਸੀਂ ਲੈ ਸਕਦੇ ਹੈਗੇ। ਫਿਰ ਸੁੰਡ, ਅਨਾਰ ਦਾਣਾ ਤੇ ਕਾਲੀ ਮਿਰਚਾਂ ਇਹ ਬਰਾਬਰ ਲੈ ਕੇ 1 ਚਮਚਾ ਤੁਸੀਂ ਇਹ ਲੈ ਸਕਦੇ ਹੈ। ਫਿਰ ਯੋਗਰਾਜ ਗੂਗਲ ਦੀਆਂ ਗੋਲੀਆਂ ਤੁਸੀਂ ਲੈ ਸਕਦੇ ਹੈਗੇ। ਜਿਨ੍ਹਾਂ ਨੇ ਜੁਆਇੰਟ ਪੇਨ ਹੈ ਜਾਂ ਗੋਡਿਆਂ ਦਾ ਦਰਦ ਹੁੰਦਾ, ਯੋਗਰਾਜ ਗੂਗਲ ਦੀਆਂ ਤੁਸੀਂ ਉਹ ਗੋਲੀਆਂ ਖਾ ਕੇ ਲੈ ਸਕਦੇ ਹੈ। ਫਿਰ ਨਹੀਂ ਤਾਂ ਮੇਥੀ ਦੀ ਤੁਸੀਂ ਭਾਵੇਂ ਅੱਧਾ ਚਮਚਾ ਰੋਟੀ ਖਾਣੇ ਤੋਂ ਬਾਅਦ ਉਹੀ ਲੈ ਕਰੋ। ਫਿਰ ਖਰੋਟ ਵੀ ਇਹਦੇ ਵਿੱਚੋਂ ਚੰਗੇ ਰਹਿੰਦੇ ਜੀ। ਖਰੋਟ ਤੁਸੀਂ ਆਪਣੇ ਲੈ ਸਕਦੇ ਹੈ। 1 ਚਮਚਾ ਨਾਗਰ ਮੋਥਾ, ਡੇਲਾ ਘਾਹ ਕਹਿੰਦੇ ਜੀ ਪੰਜਾਬੀ, ਨਾਗਰ ਮੋਥਾ ਇਹ ਆਪਣੇ ਸਟੋਰਾਂ 'ਚ ਮਿਲ ਜੂਗਾ। ਇਹਦਾ 1 ਚਮਚਾ ਤੁਸੀਂ ਲੈਣਾ ਹੈ ਜੀ ਕੋਸੇ ਪਾਣੀ ਨਾਲ। ਜੇ ਨਮੋਨੀਆ ਕਹਿੰਦੇ ਸੀਗੇ, ਨਮੋਨੀਆ ਹੋਇਆ ਵਾ ਹੈਗਾ, ਉਹ ਤਾਂ ਤੁਸੀਂ ਆਪਣੇ ਲੌਂਗ, ਕਾਲੀ ਮਿਰਚਾਂ, ਸੁੰਡ, ਅਨਾਰ ਦੇ ਸੁੱਕੇ ਵਿੱਚ ਛਿਲਕੇ ਸਾਰੀਆਂ ਚੀਜ਼ਾਂ ਬਰਾਬਰ ਲੈਣੀਆਂ। 2 ਕੱਪ ਪਾਣੀ ਪਾ ਕੇ ਤੁਸੀਂ ਉਬਾਲਣਾ ਹੈਗਾ ਇਹ, ਜਾਂ 1 ਕੱਪ ਰਹਿ ਜਾਵੇ ਮਿਸ਼ਰੀ ਜਾਂ ਸ਼ਹਿਦ ਮਿਲਾ ਕੇ ਤੁਸੀਂ ਆਪਣੇ ਪੀਓ। ਸ਼ਹਿਦ ਬਹੁਤ ਵਧੀਆ ਚੀਜ਼ ਰਹਿੰਦੀ ਲੰਗਸ ਵਾਸਤੇ, ਇਹ ਤੁਸੀਂ ਆਪਣੇ ਯੂਜ਼ ਕਰਨਾ ਹੈਗਾ। ਫਿਰ ਆਪਣੇ ਲਸਣ ਇਹਦੇ ਵਿੱਚੋਂ ਬਹੁਤ ਚੰਗਾ ਜਿਹਨਾਂ ਨਮੋਨੀਆ ਆਇਆ ਵਾ, 1 ਚਮਚਾ ਲਸਣ ਦਾ ਰਸ 1 ਗਲਾਸ ਗਰਮ ਪਾਣੀ ਦੇ ਵਿੱਚੋਂ ਪਾ ਕੇ ਉਹ ਤੁਸੀਂ ਆਪਣੇ ਪੀਣਾ ਹੈਗਾ। ਫਿਰ ਤੁਲਸੀ ਦੀ ਚਾਹ ਬਹੁਤ ਵਧੀਆ ਇਹਦੇ ਵਿੱਚੋਂ ਆਈ। ਤੁਲਸੀ ਦੀ ਚਾਹ 1 ਚਮਚਾ ਤੁਲਸੀ ਦੀ ਚਾਹ ਬਣਾ ਲਓ, ਵਿੱਚੋਂ 2-3 ਲੌਂਗ ਸਿੱਟ ਲਓ ਜਾਂ ਵਿੱਚੋਂ 5-4 ਮਨੱਕੇ ਸਿੱਟ ਲਓ ਖੰਡ ਦੀ, ਇਹ ਪੀਓ, ਇਹ ਤੁਹਾਨੂੰ ਬਹੁਤ ਵਧੀਆ ਲੱਗੂਗੀ। ਫਿਰ ਖੰਜੂਰਾਂ ਤੁਸੀਂ ਆਪਣੇ ਵਿੱਚੋਂ ਇਹਦੇ ਲੈ ਸਕਦੇ ਹੈਗੇ ਜੀ। ਪਾਣੀ ਮਾ ਉਬਾਲ ਕੇ ਖੰਜੂਰਾਂ 5-7 ਖੰਜੂਰਾਂ ਉਬਾਲ ਲਓ ਪਾਣੀ ਮਾ, ਜਾਂ ਨਰਮ ਜਿਹੀ ਹੋ ਗਿਆ ਖੰਜੂਰਾਂ ਵੀ ਖਾ ਸਕਦੇ ਹੈਗੇ, ਪਾਣੀ ਪੀ ਲਓ। ਇਹ ਵੀ ਆਪਣੇ ਜਿਹੜੀ ਅੰਦਰ ਬਲਗਮ ਜੇ ਕੋਈ ਜੰਮੀ ਵੀ ਹੈਗੀ ਤੇ ਆਪਣੇ ਉਹ ਲੈ ਸਕਦਾ ਹੈਗਾ। ਚਾਹੇ ਇਹਦੇ ਵਿੱਚੋਂ ਹੀ ਭਾਵੇਂ 2-3 ਕਲੀਆਂ ਲਸਣ ਦੀਆਂ ਉਬਾਲ ਲਓ, ਖੰਜੂਰਾਂ ਦੇ ਲੌਂਗ ਪਾ ਕੇ ਇਹ ਪੀ ਸਕਦੇ ਹੈ। ਜੇ ਤੁਹਾਨੂੰ ਇੱਥੇ ਮਿਲਦਾ ਹੈਗਾ, ਇਹ ਵਧੀਆ ਚੀਜ਼ ਹੈਗੀ ਜੀ। ਜੇ ਕੋਈ ਇੰਡੀਆ ਭੇਜਦਾ ਠੀਕ ਹੈ, ਨਹੀਂ ਮਿੱਠਾ ਤੇਲੀਆ ਹੁੰਦਾ ਜੀ, ਮਿੱਠਾ ਤੇਲੀਆ ਦਵਾਈ ਹੈਗੀ, ਉਹ ਬਸ ਅੱਧੀ ਕੁ ਚੁਟਕੀ ਲੈਣੀ ਹੈਗੀ ਉਹਦੀ ਕੋਸੇ ਪਾਣੀ ਨਾਲ। ਇਹ ਵੀ ਨਮੂਨੀਆ ਵਾਸਤੇ ਬਹੁਤ ਵਧੀਆ ਚੀਜ਼ ਹੈਗੀ। ਜਾਂ ਤੁਹਾਨੂੰ 12 ਸਿੰਘੇ ਦਾ ਮਿਲ ਜਾਵੇ, 12 ਸਿੰਘੇ ਦੀ ਭਸਮ, ਉਹ ਤੁਸੀਂ ਆਉਂਦੇ ਅੱਧੇ ਚੁਟਕੀ ਤੁਸੀਂ ਆਉਂਦੇ ਉਹ ਲੈ ਸਕਦੇ ਹੈਗੇ। ਫਿਰ ਇਹਦੇ ਵਿੱਚੋਂ ਤੁਸੀਂ ਲੈ ਸਕਦੇ ਸੁੰਡ, ਕਾਲੀ ਮਿਰਚਾਂ, ਹਲਦੀ, ਇਹ ਬਰਾਬਰ ਲੈ ਕੇ ਅੱਧਾ ਚਮਚਾ ਕੋਸੇ ਪਾਣੀ ਨਾਲ ਇਹ ਦੇ ਦਿਓ। ਇਹ ਵੀ ਤੁਹਾਡੀ ਜਿਹੜੀ ਸਾਹ ਦੀ ਨਾਲੀ ਹੈਗੀ, ਬ੍ਰੌਂਕਾਈਟਿਸ ਮਸੋਸਿਸ ਆ ਜਾਂਦੇ, ਉਹ ਠੀਕ ਕਰ ਦੂਗਾ। ਖੰਘ ਖੁੰਘ ਹੁੰਦੀ, ਸਾਹ ਸੂਹ ਚੜ੍ਹਦਾ, ਉਹ ਆਪਣੇ ਠੀਕ ਹੋ ਜਾਂਦਾ ਇਹਦੇ ਨਾਲ ਜੀ। ਫਿਰ ਓਲੀਵ ਆਇਲ ਇਹਦੇ ਵਿੱਚੋਂ ਵਧੀਆ ਰਹਿੰਦਾ ਜੀ ਹੈਗਾ ਜੀ। ਜਿਹਨਾਂ ਨਮੋਨੀਆ ਹੋਇਆ ਓਲੀਵ ਆਇਲ ਦੇ 2 ਚਮਚੇ ਆਪਣੇ ਪੀਲੇ ਕਰਿੰਦੇ, ਇਹ ਵੀ ਵਧੀਆ ਚੀਜ਼ ਹੈਗੀ। ਫਿਰ ਸੁੰਡ, ਕਾਲੀ ਮਿਰਚਾਂ, ਮਗਾਂ, ਇਹ ਤੁਸੀਂ ਬਰਾਬਰ ਲੈ ਕੇ 1 ਚਮਚਾ ਇਹਦਾ ਤੇ 1 ਚਮਚਾ ਸ਼ਹਿਦ ਦਾ ਮਿਲਾ ਕੇ ਉਹ ਚੱਟ ਲੈ ਕਰੇ। ਇਹ ਵੀ ਸੋਜੇ ਵਾਸਤੇ ਤੇ ਫੇਫੜਿਆਂ ਵਿੱਚ ਜਿਹੜੀ ਖੰਘ ਖੁੰਘ ਹੈ ਉਹ ਹਟਾ ਦੂਗਾ ਜੀ। ਜੇ ਟੌਂਸਲ ਕਹਿੰਦੇ ਸੀਗੇ ਨਿਆਣੇ ਟੌਂਸਲ ਹੋਏ ਮੈਂ ਜੀ, ਉਹ ਆਪਣੇ ਜੇ ਸ਼ਹਿਤੂਤ ਦਾ ਪਾਊਡਰ ਮਿਲਦਾ ਜਾਂ ਸ਼ਹਿਤੂਤ ਦਾ ਜੂਸ ਮਿਲਦਾ ਸਾਨੂੰ, ਤੂਤ ਜਿਹੜੇ ਕਹਿੰਦੇ ਹੁੰਦੇ ਆਪਾਂ ਇੰਡੀਆ ਤੋਂ, ਉਹ ਤੁਸੀਂ ਆਪਣੇ ਮਿਕਸ ਕਰਕੇ ਮਲੱਠੀ ਤੇ ਲੈ ਸਕਦੇ ਹੈਗੇ। ਚਾਹ ਜੀ ਬਣਾ ਕੇ ਭਾਵੇਂ ਪੀ ਲਓ। ਤੇ ਨਹੀਂ ਤਾਂ ਪਾਈਨਐਪਲ ਦਾ ਜੂਸ ਬੱਚੇ ਨੂੰ ਆਪਣੇ ਘੁੱਟ ਕਰਕੇ ਪਿਲਾਉਣਾ ਹੈਗਾ ਜੀ ਰੋਜ਼। ਫਿਰ ਗਾਜਰਾਂ ਦਾ ਜੂਸ ਤਾਜ਼ਾ ਕਰਕੇ ਕੱਢਿਆ ਵਾ ਘਰ ਦਾ, ਉਹ ਤੁਸੀਂ ਨਿਆਣੇ ਨੂੰ 1 ਗਲਾਸ ਤੁਸੀਂ ਆਪਣੇ ਛੋਟਾ ਹੀ ਭਾਵੇਂ ਛੋਟਾ ਗਲਾਸ ਹੋਵੇ 8 ਕਾਉਂਟ ਦਾ, ਉਹ ਇਹਨਾਂ ਕਹਿੰਦੇ ਹੌਲੇ ਆਪਣੇ ਘੁੱਟ ਕਰਕੇ ਪੀਣਾ ਹੈਗਾ ਤੁਸੀਂ। ਜਾਂ ਫਿਰ ਤੁਸੀਂ ਆਪਣੇ ਲੋਬੀਆ ਜਿਹੜਾ ਹੁੰਦਾ ਆਪਣੇ ਨਰਮਾ ਜਿਹਨਾਂ ਨੂੰ ਕਹਿੰਦੇ ਆ, ਬਲੈਕ ਆਈ ਵੀ ਜਿਹੜੇ ਹੁੰਦੇ ਆ, ਉਹਨਾਂ ਨੂੰ 100 ਗ੍ਰਾਮ ਲੈ ਕੇ ਥੋੜੀ 1 ਮੁੱਠੀ 100-200 ਗ੍ਰਾਮ ਜਾਂ 1 ਗਲਾਸ ਪਾਣੀ 'ਚ ਉਹ ਉਬਾਲਣਾ ਧਰ ਦਿਓ ਤੁਸੀਂ। ਜਦੋਂ ਉਹਦੇ ਮੂੰਹ 'ਚ ਫੁੱਟ ਜਿਵੇਂ ਗਲ ਜੇ ਜਿਵੇਂ ਉਹ, ਬਾਕੀ ਜਿਹੜਾ ਪਾਣੀ ਬਚਿਆ ਵਾ ਹੋਊਗਾ ਉਹ ਆਪਣੇ ਤੁਸੀਂ ਪਾਣੀ ਭਾਵੇਂ ਜ਼ਿਆਦਾ ਹੀ ਪਾ ਲਿਓ ਥੋੜ੍ਹਾ ਜਿਹਾ, ਉਹ ਘੁੱਟ ਕਰਕੇ ਨਿਆਣਾ ਪਾਣੀ ਉਹਨੇ ਪੀਵੇ ਜੀ, ਉਹਦੇ ਨਾਲ ਵੀ ਠੀਕ ਹੋ ਜਾਂਦਾ ਜੀ। ਅੱਛਾ, ਫਿਰ ਘਿਓ ਦੇ ਵਿੱਚੋਂ ਤੁਸੀਂ ਸਿੰਧਾ ਨੂਨ ਪਾ ਕੇ ਉਹਦੇ ਟੌਂਸਲਾਂ ਦੇ ਉੱਤੇ ਮਾਲਿਸ਼ ਕਰਨੀ ਹੈਗੀ ਜੀ ਬਾਹਰਲੇ ਪਾਸੇ। ਜਾਂ ਫਿਰ ਤੁਸੀਂ ਆਪਣੇ ਥੋੜ੍ਹਾ ਗੇਰੂ ਲੈ ਲੈਣਾ ਹੈਗਾ 2 ਗ੍ਰਾਮ, 2-3 ਗ੍ਰਾਮ ਗੇਰੂ ਲੈ ਕੇ ਤੇ ਇੰਨੀ ਕਿ ਤੁਸੀਂ ਕਾਲੀ ਜੀਰੀ, ਉਹਨਾਂ ਨੂੰ ਨਾ ਪੀ ਲੈਣਾ ਹੈ ਚੰਗੀ ਤਰ੍ਹਾਂ। ਪੀ ਕੇ ਉਹਦਾ ਥੋੜ੍ਹਾ ਪਾਣੀ ਪਾ ਕੇ ਕੋਸਾ ਜਿਹਾ ਜਾਂ ਘੀ ਪਾ ਕੇ ਵਿੱਚੋਂ ਥੋੜ੍ਹਾ ਜਿਹਾ ਉਹਦਾ ਪੇਸਟ ਜਿਹਾ ਬਣਾ ਕੇ ਉਹਦੀ ਮਾਲਿਸ਼ ਕਰ ਸਕਦੇ ਹੈਗੇ ਤੁਸੀਂ ਟੌਂਸਲਾਂ ਦੇ ਉੱਤੇ। ਇਹ ਵੀ ਵਧੀਆ ਚੀਜ਼ ਰਹੂਗੀ ਤੁਹਾਨੂੰ। ਜਾਂ ਫਿਰ ਤੁਸੀਂ ਇਹਦੇ ਵਿੱਚੋਂ ਲੈ ਕੌਡ ਲੀਵਰ ਆਇਲ, ਇਹ ਨਿਆਣੇ ਨੂੰ ਬਹੁਤ ਵਧੀਆ ਰਹੂਗਾ। ਜੇ ਤਾਂ ਲਿਕੁਇਡ ਪੀ ਸਕਦਾ ਉਹ ਤਾਂ ਲਿਕੁਇਡ ਵੀ ਮਿਲ ਜਾਂਦਾ, 1 ਚਮਚਾ ਤੁਸੀਂ ਆਪਣੇ ਦੇ ਕਰੋ ਉਹਨੂੰ ਰੋਜ਼। ਗਲੇ ਹੁਣ ਤਾਂ ਮੌਸਮ ਵੀ ਵਧੀਆ ਹੈਗਾ, ਨਹੀਂ ਤਾਂ ਤੁਸੀਂ ਆਪਣੇ ਕੈਪਸੂਲ ਵੀ ਇਹਦੇ ਬਣੇ ਬਣਾਏ ਮਿਲ ਜਾਂਦੇ ਆ, 1 ਕੈਪਸੂਲ ਤੁਸੀਂ ਲਓ। ਇਹ ਬਹੁਤ ਵਧੀਆ ਚੀਜ਼ ਹੈ ਟੌਂਸਲਾਂ ਵਾਸਤੇ, ਕੌਡ ਲੀਵਰ ਆਇਲ। ਹਾਂਜੀ, ਮੱਛੀ ਦਾ ਤੇਲ ਜਿਸ ਤਰ੍ਹਾਂ ਹੁੰਦਾ ਉੱਥੇ ਆਮ ਤੁਹਾਨੂੰ ਬਗੈਰ ਡਾਕਟਰ ਤੋਂ ਹੀ ਕਾਊਂਟਰ ਦੇ ਉੱਤੇ ਮਿਲ ਜਾਣਾ ਜੀ। ਕੌਡ ਲੀਵਰ ਆਇਲ ਕਰਕੇ ਉਹਨੂੰ ਪੁੱਛ ਲਓ ਤੁਸੀਂ। ਜਾਂ ਫਿਰ ਹਲਦੀ ਨੂੰ ਤੁਸੀਂ ਆਪਣੇ ਘੀ ਦੇ ਵਿੱਚ ਜਾਂ ਤੇਲ ਦੇ ਵਿੱਚ ਗਰਮ ਕਰਕੇ ਉਹ ਤੁਸੀਂ ਟੌਂਸਲਾਂ ਦੇ ਉੱਤੇ ਮਾਲਿਸ਼ ਕਰ ਸਕਦੇ ਹੋ, ਉੱਪਰ ਪੱਟੀ ਬੰਦ ਉਹਦੇ ਨਾਲ। ਚਲੋ ਠੀਕ ਹੈ ਜੀ, ਬਾਕੀ ਜਿਹੜੇ ਰਹਿ ਗਏ ਅਗਲੇ ਹਫ਼ਤੇ ਸਹੀ ਜੀ। ਥੈਂਕ ਯੂ ਜੀ, ਧੰਨਵਾਦ। ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਸਰੋਤੇ ਸਨ ਸਾਡੇ ਨਾਲ ਜੁੜਦੇ ਜਗਵੀਰ ਸਿੰਘ ਜੀ। ਇਸੇ ਦੇ ਨਾਲ ਸਾਡਾ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ